ਸਿੱਖ ਪੰਥ ਦੇ ਮਹਾਨ ਦਾਰਸ਼ਨਿਕ ਹਰਿੰਦਰ ਸਿੰਘ ਮਹਿਬੂਬ ਹੋਰਾਂ ਦਾ ਕਥਨ ਹੈ ਕਿ ਜ਼ਖਮ ਨੂੰ ਸੂਰਜ ਬਣਨ ਦਿਓ। ਤੇ ਇਹ ਮਹੀਨਾ ਨਵੰਬਰ ਦਾ ਉਹ ਮਹੀਨਾ ਜਦੋਂ ਸਮੁੱਚੀ ਸਿੱਖ ਕੌਮ ਸਿੱਖ ਨਸਲਕੁਸ਼ੀ ਦੇ 40 ਵਰ੍ਹਿਆਂ ਨੂੰ ਯਾਦ ਕਰ ਰਹੀ ਆ ਤੇ ਉਹਨਾਂ ਰੂਹਾਂ ਨੂੰ ਜਿਨ੍ਹਾਂ ਦੇ ਵਿੱਚ ਸਿੱਖਾਂ ਦੀਆਂ ਬੀਬੀਆਂ, ਬਜ਼ੁਰਗ, ਨੌਜਵਾਨ, ਬੱਚੇ, ਬੱਚੀਆਂ ਭਾਰਤ ਸਰਕਾਰ ਵੱਲੋਂ ਕੀਤੀ ਗਈ ਉਸ ਨਸਲਕੁਸ਼ੀ ਦੇ ਵਿੱਚ ਸ਼ਿਕਾਰ ਹੋਏ, ਆਪਣੀਆਂ ਉਹਨਾਂ ਨੇ ਜਾਨਾਂ ਗਵਾਈਆਂ ਤੇ ਉਹਨਾਂ ਸਾਰੀਆਂ ਰੂਹਾਂ ਨੂੰ ਇਸ ਮਹੀਨੇ ਸਮੁੱਚੀ ਦੁਨੀਆ ਦੇ ਵਿੱਚ ਵਸਦੀ ਸਿੱਖ ਕੌਮ ਵੱਖੋ-ਵੱਖ ਸਮਾਗਮਾਂ ਦੇ ਰਾਹੀਂ ਯਾਦ ਕਰ ਰਹੀ ਹੈ। ਤੇ ਅਸੀਂ ਅੱਜ ਦਾ ਇਹ ਪ੍ਰੋਗਰਾਮ ਜੋ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ, ਇਹ ਵੀ ਉਸੇ ਪੀੜ, ਉਸੇ ਦਰਦ ਨਾਲ ਸੰਬੰਧਿਤ ਆ। ਪਰ ਗੱਲ ਇਸ ਪ੍ਰੋਗਰਾਮ ਦੇ ਵਿੱਚ ਜੋ ਅਸੀਂ ਕਰਾਂਗੇ ਉਹ ਹਰਿੰਦਰ ਸਿੰਘ ਮਹਿਬੂਬ ਹੋਰਾਂ ਦੇ ਉਸ ਕਥਨ ਨਾਲ ਜਾ ਜੁੜਦੀ ਆ, ਜੋ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਕਿ ਜਿੱਥੇ ਦਰਦ ਨੂੰ, ਉਸ ਜ਼ਖਮ ਨੂੰ ਸੂਰਜ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਤੇ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਦੇ ਵਿੱਚ ਮੇਰੇ ਨਾਲ ਸ਼ਾਮਲ ਹੋਣਗੇ ਬੀਬੀ ਗੁਰਮੀਤ ਕੌਰ ਜੀ। ਬੀਬੀ ਗੁਰਮੀਤ ਕੌਰ ਜੀ ਬਾਰੇ ਜੇ ਮੈਂ ਤੁਹਾਨੂੰ ਇੱਕ ਮੁੱਢਲੀ ਜਾਣਕਾਰੀ ਦਿਆਂ, ਤਾਂ ਜਿੱਥੇ ਬੀਬੀ ਗੁਰਮੀਤ ਕੌਰ ਉਦੋਂ ਬਚਪਨ ਦੇ ਵਿੱਚ ਸੀ, ਜਦੋਂ 1984 ਦੇ ਵਿੱਚ ਸਿੱਖ ਨਸਲਕੁਸ਼ੀ ਦਾ ਸੰਤਾਪ ਇਹਨਾਂ ਨੂੰ ਆਪ ਵੀ ਤੇ ਇਹਨਾਂ ਦੇ ਪਰਿਵਾਰ ਨੂੰ ਵੀ ਝੱਲਣਾ ਪਿਆ। ਤੇ ਉਸ ਤੋਂ ਬਾਅਦ ਇੱਕ ਲੰਮਾ ਸਫ਼ਰ ਇਹਨਾਂ ਦੀ ਜ਼ਿੰਦਗੀ ਦਾ ਚੱਲਿਆ, ਜਿਹਦੇ ਵਿੱਚ ਗੁਰਮੀਤ ਕੌਰ ਹੋਰਾਂ ਨੇ ਜਿੱਥੇ ਆਪਣੇ ਬੱਚਿਆਂ ਨੂੰ ਪੰਜਾਬ ਤੋਂ ਦੂਰ ਰਹਿੰਦਿਆਂ ਵੀ ਗੁਰਮੁਖੀ ਦੇ ਨਾਲ, ਪੰਜਾਬੀ ਦੇ ਨਾਲ ਜੋੜਿਆ, ਉੱਥੇ ਨਾਲ ਹੀ ਸਿੱਖ ਕੌਮ ਦੇ ਹੋਰ ਉਹਨਾਂ ਅਨੇਕਾਂ ਬੱਚੇ-ਬੱਚੀਆਂ ਨੂੰ ਜਿਹੜੇ ਪੰਜਾਬ ਤੋਂ ਦੂਰ ਹੋਏ ਇਸ ਨਸਲਕੁਸ਼ੀ ਦੇ ਦੌਰ ਤੋਂ ਬਾਅਦ, ਉਹਨਾਂ ਤੱਕ ਪੰਜਾਬੀ ਭਾਸ਼ਾ ਨੂੰ ਲਿਜਾਣ ਦੇ ਲਈ ਨਿਵੇਕਲੇ ਉਪਰਾਲੇ ਕੀਤੇ ਤੇ ਨਾਲ ਹੀ ਪੰਥਕ ਸਫ਼ਾ ਦੇ ਵਿੱਚ ਜਿਹੜੀ ਉਸ ਨਸਲਕੁਸ਼ੀ ਦੇ ਇਨਸਾਫ ਦੀ ਗੱਲ ਆ, ਸਿੱਖ ਹੱਕਾਂ ਦੀ ਗੱਲ ਆ, ਉਹਦੇ ਲਈ ਵੀ ਜਿਹੜੀ ਜੱਦੋ-ਜਹਿਦ ਆ ਐਜ਼ ਅ ਐਕਟਿਵਿਸਟ ਉਹ ਲਗਾਤਾਰ ਕਰ ਰਹੇ ਆ। ਤੇ ਇੱਕ ਮਾਂ ਦੇ ਬਤੌਰ ਜਿਹੜੀ ਪ੍ਰਾਪਤੀ ਆ, ਉਹ ਸਭ ਤੋਂ ਵੱਡੀ ਇਹ ਕਿ ਅੰਗਦ ਸਿੰਘ ਜਰਨਲਿਸਟ, ਜਿਨ੍ਹਾਂ ਬਾਰੇ ਤੁਸੀਂ ਸੁਣਿਆ, ਪੜ੍ਹਿਆ ਹੋਵੇਗਾ ਕਿ 2022 ਦੇ ਵਿੱਚ ਜਦੋਂ ਅੰਗਦ ਸਿੰਘ ਨੌਜਵਾਨ ਜਰਨਲਿਸਟ ਆ, ਜਿਨ੍ਹਾਂ ਨੂੰ ਕਿ ਐਮੀ ਅਵਾਰਡ ਦੇ ਲਈ ਵੀ ਜਿਹੜਾ ਆ ਨਾਮਜ਼ਦ ਕੀਤਾ ਗਿਆ ਸੀ। ਤੇ ਉਹ ਜਦੋਂ ਭਾਰਤ ਜਾਂਦੇ ਆ ਤਾਂ ਉੱਥੇ ਭਾਰਤ ਸਰਕਾਰ ਉਹਨਾਂ ਨੂੰ ਹਵਾਈ ਅੱਡੇ ਤੋਂ ਹੀ ਵਾਪਸ ਭੇਜ ਦਿੰਦੀ ਆ ਕਿ ਆਪਣੇ ਬਜ਼ੁਰਗਾਂ ਦੀ ਉਸ ਧਰਤੀ ਦੇ ਉੱਤੇ ਪੰਜਾਬ ਦੇ ਵਿੱਚ ਉਹਨਾਂ ਦੇ ਜਾਣ ਤੇ ਰੋਕ ਲਾਈ ਜਾਂਦੀ ਆ। ਕਾਰਨ ਸੀ ਕਿ ਅੰਗਦ ਸਿੰਘ ਵੱਲੋਂ ਭਾਰਤ ਦੇ ਵਿੱਚ ਭਾਵੇਂ ਉਹ ਕੋਵਿਡ ਦਾ ਸਮਾਂ ਹੋਵੇ, ਚਾਹੇ ਸੀਏਏ ਦਾ ਮੁਜ਼ਾਹਰਾ ਹੋਵੇ, ਸੀਏਏ ਦੇ ਖਿਲਾਫ, ਚਾਹੇ ਕਿਸਾਨ ਸੰਘਰਸ਼ ਦੀ ਕਵਰੇਜ ਹੋਵੇ, ਉਹ ਅੰਗਦ ਸਿੰਘ ਵੱਲੋਂ ਜਿਸ ਤਰ੍ਹਾਂ ਫੈਕਟਸ ਦੇ ਰਾਹੀਂ ਦੁਨੀਆ ਦੇ ਸਾਹਮਣੇ ਪੇਸ਼ ਕੀਤੀ ਗਈ, ਤਾਂ ਉਸ ਤੋਂ ਭਾਰਤ ਸਰਕਾਰ ਨੂੰ ਬਹੁਤ ਜ਼ਿਆਦਾ ਤਕਲੀਫ ਸੀ, ਜਿਸ ਦੇ ਚੱਲਦੇ ਹੀ ਅੰਗਦ ਸਿੰਘ ਤੇ ਪਾਬੰਦੀਆਂ ਲਾਈਆਂ ਗਈਆਂ। ਤੇ ਗੁਰਮੀਤ ਕੌਰ ਹੋਰਾਂ ਦੇ ਨਾਲ ਜਦੋਂ ਹੁਣ ਮੈਂ ਅੰਗਦ ਸਿੰਘ ਦਾ ਜ਼ਿਕਰ ਕਰ ਰਿਹਾ, ਤਾਂ ਇਹ ਗੱਲ ਸਪਸ਼ਟ ਕਰਦੀ ਆ ਕਿ ਇੱਕ ਬੱਚੀ ਦੇ ਰੂਪ ਦੇ ਵਿੱਚ ਸਿੱਖ ਨਸਲਕੁਸ਼ੀ ਦਾ ਉਹ ਸਮਾਂ ਹੰਢਾਉਣ ਤੋਂ ਬਾਅਦ ਕਿਵੇਂ ਉਸ ਜ਼ਖਮ ਨੂੰ ਗੁਰਮੀਤ ਕੌਰ ਹੋਰਾਂ ਨੇ ਸੂਰਜ ਬਣਾਇਆ ਤੇ ਆਪਣੇ ਬੱਚਿਆਂ ਤੱਕ ਕਿਵੇਂ ਉਸ ਇਨਸਾਫ ਦੀ, ਸਿੱਖੀ ਕਦਰਾਂ-ਕੀਮਤਾਂ ਦੀ ਗੱਲ ਲੈ ਕੇ ਗਏ ਤੇ ਕਿਵੇਂ ਗੁਰਮੁਖੀ ਤੇ ਪੰਜਾਬੀ ਮਾਂ ਬੋਲੀ ਨੂੰ ਸਾਂਭਣ ਦੇ ਜਿਹੜੇ ਯਤਨ ਆ ਉਹ ਕਰ ਰਹੇ ਆ। ਇਹਨਾਂ ਸਾਰੀਆਂ ਗੱਲਾਂ ਬਾਰੇ, ਉਹਨਾਂ ਦੇ ਸਫ਼ਰ ਬਾਰੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਤੇ ਮੈਂ ਹੁਣ ਗੁਰਮੀਤ ਕੌਰ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਟੀਵੀ 84 ਤੇ ਤੁਸੀਂ ਸਾਡੇ ਨਾਲ ਅੱਜ ਦਾ ਫੋਲਟ ਲਾਈਨਸ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਤੇ ਅਗਲੇ ਲਗਭਗ 40 ਤੋਂ 45 ਮਿੰਟ ਅਸੀਂ ਤੁਹਾਡਾ ਜਿਹੜਾ ਇਹ ਸਫ਼ਰ ਰਿਹਾ ਉਹਦੇ ਬਾਰੇ ਜਾਣਾਂਗੇ ਤੁਹਾਡੇ ਤੋਂ। ਤੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਫਤਿਹ ਦੀ ਸਾਂਝ ਪਾਉਂਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਕਾ ਜੀ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੀਤ ਕੌਰ ਜੀ, ਜਿਵੇਂ ਮੈਂ ਆਪਣੀ ਭੂਮਿਕਾ ਦੇ ਵਿੱਚ ਇੱਕ ਸੰਖੇਪ ਜੀ ਜਾਣਕਾਰੀ ਜਿਹੜੀ ਆ ਉਹ ਤੁਹਾਡੇ ਬਾਰੇ ਦਰਸ਼ਕਾਂ ਨਾਲ ਸਾਂਝੀ ਕੀਤੀ ਆ। ਹਾਲਾਂਕਿ ਵੱਡਾ ਹਿੱਸਾ ਟੀਵੀ 84 ਦਾ ਆਲਰੇਡੀ ਮੈਨੂੰ ਲੱਗਦਾ ਕਿ ਤੁਹਾਡੇ ਬਾਰੇ ਜਾਣਦਾ ਆ। ਪਰ ਹੁਣ ਅਸੀਂ ਗੱਲ ਨੂੰ ਅੱਗੇ ਤੋਰਦੇ ਹਾਂ। ਮਤਲਬ ਮੇਰੀ ਜਿਹੜੀ ਤੁਹਾਡੇ ਨਾਲ ਇੰਟਰਵਿਊ ਕਰਨ ਦੀ ਉਤਸੁਕਤਾ ਸੀ, ਜਾਂ ਮੈਂ ਤੁਹਾਨੂੰ ਕਾਲ ਲਾਈ, ਉਹਦੇ ਪਿੱਛੇ ਇਹੀ ਸੀ ਮਕਸਦ ਕਿ ਜੋ 1984 ਤੋਂ ਲੈ ਕੇ ਅੱਜ ਤੱਕ ਜਿੱਥੇ ਸਿੱਖ ਕੌਮ ਪਹੁੰਚੀ ਆ,
ਇੱਕ ਪਾਸੇ 1984 ਦੀ ਸਿੱਖ ਨਸਲਕੁਸ਼ੀ ਦਾ ਜ਼ਿਕਰ ਉਸ ਵਿਧਵਾ ਕਲੋਨੀ ਦੇ ਨਾਲ ਹੁੰਦਾ ਹੈ, ਜੋ ਦਿੱਲੀ ਦੇ ਵਿੱਚ, ਜਿੱਥੇ ਹਾਲਾਤ ਬਹੁਤ ਜ਼ਿਆਦਾ ਅਸੀਂ ਕਹਿ ਸਕਦੇ ਹਾਂ ਕਿ ਬੜੇ ਸਾਜ਼ਗਾਰ ਹਾਲਾਤ ਨਹੀਂ ਆ। ਪਰ ਉਹ ਵੀ ਪਰਿਵਾਰ ਨੇ ਜਿਨ੍ਹਾਂ 'ਚ ਤੁਸੀਂ ਹੋ ਕਿ ਜਿਨ੍ਹਾਂ ਨੇ ਉਸ ਜ਼ਖ਼ਮ ਨੂੰ ਮਤਲਬ ਅੱਜ ਸੂਰਜ ਬਣਾਉਣ ਤੱਕ ਜਿਹੜੀ ਗੱਲ ਆ ਉਹ ਲੈ ਕੇ ਆਏ ਹੋ। ਤੇ ਤੁਹਾਡਾ ਸਫ਼ਰ ਜਦੋਂ ਸਿੱਖ ਨਸਲਕੁਸ਼ੀ ਉਹ ਵਾਪਰਦੀ ਆ, ਜਦੋਂ ਉੱਥੋਂ ਸ਼ੁਰੂ ਹੁੰਦਾ, ਤਾਂ ਉਹ ਕੀ ਮਾਹੌਲ ਜਾਂ ਕੀ ਸਮਾਂ ਸੀ? ਸਭ ਤੋਂ ਪਹਿਲਾਂ ਉਹ ਸਾਨੂੰ ਦੱਸੋ ਕਿ ਤੁਹਾਡਾ ਜਿਹੜਾ ਐਕਸਪੀਰੀਅੰਸ ਸੀ, ਆਪਣਾ ਪਰਸਨਲ ਐਕਸਪੀਰੀਅੰਸ ਸੀ ਉਸ ਨਸਲਕੁਸ਼ੀ ਦਾ, ਉਹ ਕਿਹੋ ਜਿਹਾ ਸੀ? ਅਮ, ਹਾਂਜੀ ਸੁਖਵਿੰਦਰ, ਤੁਸੀਂ ਵਿਧਵਾ ਕਾਲੋਨੀ ਦੀ ਗੱਲ ਕੀਤੀ ਤੇ ਸਾਰਾ ਟਰਾਂਸ ਯਮਨਾ ਦਾ ਜਿਹੜਾ ਐਕਸਪੀਰੀਅੰਸ ਹੈ ਉਹ ਸਾਹਮਣੇ ਆ ਗਿਆ। ਸੋ ਉਹਨਾਂ ਦੇ ਵਿੱਚ ਔਰ ਸਾਡੇ ਵਿੱਚ ਫ਼ਰਕ ਇਹ ਸੀਗਾ ਕਿ ਉਹ ਵਿਚਾਰੀਆਂ, ਉਹਨਾਂ ਦੇ ਘਰ ਦੇ ਹਰ ਮਰਦ ਨੂੰ ਖ਼ਤਮ ਕਰ ਦਿੱਤਾ ਗਿਆ। ਸੋ ਉਹਨਾਂ ਦੇ ਕੋਲ ਕੋਈ ਸਪੋਰਟ ਸਿਸਟਮ ਨਹੀਂ ਬਚਿਆ ਔਰ ਅਨਫੋਰਚੂਨੇਟਲੀ ਸਾਡੀ ਕੌਮ ਨੇ ਉਹਨਾਂ ਦੀ ਸਾਰ ਨਹੀਂ ਲਈ ਜਿਸ ਤਰ੍ਹਾਂ ਲੈਣੀ ਚਾਹੀਦੀ ਸੀ। ਅਮ, ਸਾਡੇ ਉੱਤੇ ਵੀ ਹਮਲਾ ਹੋਇਆ, ਫਸਾਦੀ ਆਏ, ਸਾਡਾ ਘਰ ਸਾੜਿਆ ਗਿਆ, ਪਰ ਖੁਸ਼ਕਿਸਮਤੀ ਦੀ ਗੱਲ ਹੈ ਕਿ ਸਾਡੇ ਘਰ ਦੇ ਇਮੀਡੀਏਟ ਘਰ ਦੇ ਜੀ, ਉਹਨਾਂ ਦੇ ਕਿਸੇ ਦੀ ਜਾਨ ਦਾ ਨੁਕਸਾਨ ਨਹੀਂ ਹੋਇਆ ਤੇ ਮੇਰੇ ਵਾਲਿਦ ਸਾਹਿਬ ਤੇ ਮੇਰਾ ਭਰਾ, ਅਸੀਂ ਸਾਰੇ, ਮੇਰੀ ਭੈਣ ਤੇ ਮੇਰੀ ਮਾਤਾ, ਅਸੀਂ ਸਾਰੇ ਬਚ ਨਿਕਲੇ 2 ਦਿਨ ਦੀ ਜੱਦੋ-ਜਹਿਦ ਦੇ ਬਾਅਦ। ਕਿਉਂਕਿ ਸਾਡੇ ਘਰ, ਅਸੀਂ ਇੰਦੌਰ ਰਹਿੰਦੇ ਸਾਂ, ਮੈਂ 15 ਵਰ੍ਹਿਆਂ ਦੀ ਸੀ ਤੇ ਛੋਟੇ ਭੈਣ-ਭਰਾ ਹੋਰ ਛੋਟੇ ਸੀ, ਮੈਂ ਘਰ ਸਭ ਤੋਂ ਵੱਡੀ। ਤੇ ਪਿਤਾ ਜੀ ਤੇ ਮਾਤਾ ਜੀ, ਅਸੀਂ ਬੜੇ ਚਾਅ ਨਾਲ, ਮੇਰੇ ਪਿਤਾ ਜੀ ਨੇ ਵੰਡ ਤੋਂ ਬਾਅਦ ਬੇਘਰ ਹੁੰਦੇ ਮਤਲਬ 47 ਦੀ ਵੰਡ ਤੋਂ ਬਾਅਦ ਮੇਰਾ ਪਰਿਵਾਰ ਪਹਿਲਾਂ ਹੁਸ਼ਿਆਰਪੁਰ, ਦਸੂਏ ਆ ਕੇ ਵਸਿਆ, ਫਿਰ ਉੱਥੇ ਰੈਫਿਊਜੀ ਕੈਂਪਸ ਭਰੇ ਹੋਏ ਸੀ ਤੇ ਗਾਂ ਦੀ ਗਾਂ ਤੁਰੀ ਗਏ। ਕਾਨਪੁਰ ਆ ਕੇ ਉਹ ਸੈਟਲ ਹੋਏ। ਮੇਰਾ ਜਨਮ ਕਾਨਪੁਰ ਦਾ ਹੈ, ਪਰ ਮੈਂ ਮਹੀਨੇ ਦੀ ਸੀ ਤੇ ਇੰਦੌਰ ਆ ਗਈ ਸੀ। ਸੋ ਕਿੱਥੇ ਵੀ ਟਿਕਾ ਨਾ ਮਿਲਿਆ। ਇੰਦੌਰ ਫਿਰ ਥੋੜ੍ਹਾ ਬਹੁਤ ਕਾਰੋਬਾਰ ਉਹਨਾਂ ਦਾ ਠੀਕ ਹੋਇਆ, ਟਰਾਂਸਪੋਰਟ ਦਾ ਕੰਮ ਕਰਦੇ ਸੀ, ਜਿਵੇਂ ਕਿ ਜ਼ਿਆਦਾਤਰ ਸਿੱਖ ਪੰਜਾਬ ਤੋਂ ਬਾਹਰ ਵਸਦੇ ਸੀ ਉਸ ਟਾਈਮ, ਟਰੱਕਿੰਗ ਔਰ ਟਰਾਂਸਪੋਰਟੇਸ਼ਨ ਸਿੱਖਾਂ ਦੇ ਹੱਥ ਵਿੱਚ ਸੀ। ਸੋ ਸਾਡੀ ਵੀ ਛੋਟੀ ਜਿਹੀ ਟਰਾਂਸਪੋਰਟ ਕੰਪਨੀ ਸੀ ਤੇ ਪਿਤਾ ਜੀ ਨੇ ਪਹਿਲਾ ਘਰ ਬਣਾਇਆ, 2-3 ਸਾਲ ਹੀ ਹੋਏ ਉਸ ਘਰ ਵਿੱਚ ਰਹਿੰਦਿਆਂ ਤੇ 84 ਵਰਤ ਗਿਆ। ਸੋ ਫਸਾਦੀ ਆਏ, 31 ਅਕਤੂਬਰ ਤੋਂ ਹਮਲੇ ਸ਼ੁਰੂ ਹੋਏ, ਫਿਰ ਇੱਕ ਪੂਰੇ ਦਿਨ ਘਰ ਵਿੱਚ ਡਰ ਕੇ ਰਹੇ, ਬੰਦ ਕਰਕੇ ਪੁਲਿਸ ਨੂੰ ਫ਼ੋਨ ਕੀਤਾ, ਕੋਈ ਨਾ ਬੋੜਿਆ। ਗੁਆਂਢੀਆਂ ਦੇ ਤਰਲੇ ਲਏ, ਕਿਸੇ ਨੇ ਰੱਖਿਆ ਨਹੀਂ ਕੀਤੀ। ਆਉਂਦੇ ਸੀ, ਦੇਖਦੇ ਸੀਗੇ ਕਿ ਘਰ ਵਿੱਚ ਅਸਲਾ ਹੈ ਕਿ ਨਹੀਂ ਹੈ, ਕੀ ਹੈ। ਪਹਿਲਾਂ ਪੱਥਰਬਾਜ਼ੀ ਕਰਦੇ ਸੀਗੇ, ਫਿਰ ਦੂਜੀ ਵਾਰੀ ਆਏ ਮਸ਼ਾਲਾਂ ਲੈ ਕੇ ਆਏ, ਤੀਜੀ ਵਾਰੀ ਫਿਰ ਵੱਡੇ-ਵੱਡੇ ਮਸ਼ੈਟੀਜ਼ ਜਿਹਨਾਂ ਨੂੰ ਕਹਿੰਦੇ ਆਪਾਂ ਨਾ, ਤਲਵਾਰਾਂ, ਆਇਰਨ ਰੋਡਸ, ਸਾਰਾ ਅਸਲਾ ਲੈ ਕੇ ਆਏ ਤੇ ਉਹਨਾਂ ਨੇ ਫਰੰਟ ਗੇਟ ਤੋੜ ਕੇ ਅੰਦਰ, ਸਾਡੀ ਕਾਰ ਸੀ, ਸਕੂਟਰ ਸੀ, ਸਾਰੀ ਚੀਜ਼ਾਂ ਨੂੰ ਅੱਗ ਲਾ ਦਿੱਤੀ, ਇਲੈਕਟ੍ਰਿਸਿਟੀ ਕੱਟ ਆਫ ਕਰ ਦਿੱਤੀ। ਤੇ ਜਦ ਸਾਨੂੰ ਲੱਗਿਆ ਕਿ ਹੁਣ ਸਾਨੂੰ ਜਾਂ ਤੇ ਲੜਨਾ ਪਊਗਾ ਜਾਂ ਭੱਜਣਾ ਪਊਗਾ, ਸਾਡੇ ਕੋਲ ਅਸਲਾ ਤੇ ਨਹੀਂ ਸੀ, ਛੋਟੀ ਜਿਹੀਆਂ ਚੀਜ਼ਾਂ ਸੀਗੀਆਂ, ਪਰ ਮੇਰੇ ਪਿਤਾ ਜੀ ਤੇ ਮੈਂ ਡਟ ਗਏ ਤੇ ਅਸੀਂ ਮਾਤਾ ਜੀ ਨੂੰ ਤੇ ਛੋਟੇ ਭੈਣ ਭਰਾਵਾਂ ਨੂੰ ਕਿਹਾ, ਤੁਸੀਂ ਨਿਕਲ ਜਾਓ। ਸੋ ਘਰ ਦੇ ਪਿੱਛੇ ਕੰਧ ਸੀਗੀ ਕਾਫੀ ਉੱਚੀ, ਤੇ ਉਹਨਾਂ ਨੂੰ ਉਹ ਕੰਧ ਟੱਪਣੀ ਪੈਣੀ ਸੀਗੀ। ਉੱਥੇ ਮੇਰੇ ਪਿਤਾ ਜੀ ਤੇ ਮੈਂ, ਅਸੀਂ ਜਿਹੜਾ ਬੂਹਾ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਮੈਂ ਉਹਨਾਂ ਫਸਾਦੀਆਂ ਦੇ ਹੱਥਾਂ ਵਿੱਚ ਆ ਗਈ। ਉਹ ਉਸ ਪਾਸੇ ਖਿੱਚਣ, ਮੇਰੇ ਪਿਤਾ ਜੀ ਮੈਨੂੰ ਇਸ ਪਾਸੇ, ਬੂਹੇ ਦੇ ਇਸ ਪਾਸੇ ਖਿੱਚਣ। ਸੋ ਉਹ ਕੁਝ ਕੁ ਸ਼ਾਇਦ ਸੈਕਿੰਡਾਂ ਦਾ ਜਾਂ ਮਿੰਟਾਂ ਦਾ ਸਮਾਂ ਹੋਊਗਾ, ਪਰ ਏਦਾਂ ਲੱਗਦਾ ਹੁਣ ਯਾਦ ਕਰੋ ਤੇ ਪਤਾ ਨਹੀਂ ਕਿੰਨਾ ਚਿਰ ਉਹ ਸੰਘਰਸ਼ ਚੱਲਿਆ। ਤੇ ਬਸ ਰੱਬ ਸਬੱਬੀ ਜਿਹੜੀ ਮਤਲਬ ਉਹਨਾਂ ਦੇ ਔਰ ਮੈਂ, ਕਿਉਂਕਿ ਅਸੀਂ ਦੋਵੇਂ ਤਕੜੇ ਸੀਗੇ ਹਨਾ, ਬਾਕੀ ਛੋਟੇ ਸੀ, ਮਾਤਾ ਜੀ ਵੀ ਕਮਜ਼ੋਰ ਸੀਗੇ, ਸੋ ਅਸੀਂ ਸਾਹਮਣਾ ਕਰਨ ਅੱਗੇ ਡਟੇ ਤੇ ਅਸੀਂ ਕਿਸੇ ਤਰ੍ਹਾਂ ਬੂਹਾ ਬੰਦ ਕਰਨ ਵਿੱਚ, ਜਿਹੜਾ ਹਾਲਵੇ ਤੋਂ ਸੈਪਰੇਟ ਕਰਦਾ ਸੀ ਲਿਵਿੰਗ ਰੂਮ, ਉਹਨੂੰ 1 ਸੈਕਿੰਡ ਵਾਸਤੇ ਉਹਨੂੰ ਬੰਦ ਕਰਨ ਵਾਸਤੇ ਕਾਮਯਾਬ ਹੋਏ ਤੇ ਅਸੀਂ ਵੀ ਕੰਧ ਟੱਪ ਕੇ ਇੱਧਰ-ਉੱਧਰ ਭੱਜ ਗਏ। ਹੁਣ ਕਿੰਨਾ ਚਿਰ ਹੋਇਆ ਕਿ ਸਾਨੂੰ ਪਤਾ ਨਹੀਂ ਸੀਗਾ ਕਿ ਸਾਡੇ ਘਰ ਵਿੱਚ ਕੌਣ ਜਿਉਂਦਾ ਹੈ, ਕੌਣ ਮਰ ਗਿਆ, ਕਿਉਂਕਿ ਸਾਰੇ ਵੱਖ-ਵੱਖ ਦਿਸ਼ਾਵਾਂ ਵਿੱਚ ਭੱਜੇ। ਤੇ ਕਿਸੇ ਨੇ ਕੋਈ ਇੱਕ ਕ੍ਰਿਸਚੀਅਨ ਟੀਚਰ ਸੀਗੇ ਨਾਲ ਦੇ ਅਪਾਰਟਮੈਂਟਸ ਵਿੱਚ, ਮੇਰੇ ਭੈਣ ਭਰਾ ਉੱਥੇ ਗਏ, ਉਹਨਾਂ ਨੂੰ ਘਰ 'ਚ ਲੁਕੋ ਲਿਆ।
ਮੈਂ ਤੇ ਮੇਰੇ ਮਾਤਾ ਜੀ ਇੱਕ ਜੈਨ ਪਰਿਵਾਰ, ਉਹਨਾਂ ਨੇ ਸਾਨੂੰ ਆਪਣੇ ਘਰ ਵਿੱਚ ਲੁਕੋ ਲਿਆ ਪਿਛਵਾੜੇ, ਇੱਕ ਗਲੀ ਸੀ ਉਹਨੂੰ ਪਾਰ ਕਰਕੇ। ਜਦ ਅਸੀਂ ਉਹਨਾਂ ਦੇ ਘਰ ਗਏ ਤੇ ਉਹ ਸਾਰਾ ਵਾਕਿਆ ਜਿਹੜਾ 2 ਦਿਨ ਦੀ ਦਹਿਸ਼ਤ ਔਰ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਕਿ ਘਰ ਵਿੱਚ ਉਹ 2 ਦਿਨ ਅਸੀਂ ਪੁਲਿਸ ਨੂੰ ਫ਼ੋਨ ਕਰਦੇ ਸੀ। ਪੁਲਿਸ ਦਾ ਜਿਹੜਾ ਉੱਥੇ ਕਾਫ਼ੀ ਹਾਈ ਪੋਜ਼ੀਸ਼ਨ ਵਿੱਚ ਸੀਗਾ, ਮੇਰੇ ਖਿਆਲ ਡੀਐਸਪੀ ਸੀਗਾ। ਉਹ ਸਾਡੇ ਘਰ ਆਉਂਦਾ-ਜਾਂਦਾ ਰਹਿੰਦਾ ਸੀ। ਡਿਨਰਸ ਹਮੇਸ਼ਾ ਰੋਟੀ-ਪਾਣੀ ਸਾਡੇ ਘਰ ਵਿੱਚ ਆ ਕੇ ਓਦਾਂ ਚੱਲਦਾ ਰਹਿੰਦਾ ਸੀ। ਸੋ ਸਾਨੂੰ ਲੱਗਿਆ ਅਸੀਂ ਤਾਂ ਪੁਲਿਸ ਨੂੰ ਜਾਣਦੇ ਹਾਂ ਤੇ ਸਾਨੂੰ ਕੁਛ ਨਹੀਂ ਹੋਣਾ। ਅਸੀਂ ਉਹਨਾਂ ਨੂੰ ਫ਼ੋਨ ਕਰਦੇ ਸੀ ਤੇ ਉਹ ਨਾ ਫ਼ੋਨ ਚੁੱਕਦੇ ਸੀਗੇ। ਜਦ ਉਹਨਾਂ ਨੇ ਫ਼ੋਨ ਚੁੱਕਿਆ, ਅਸੀਂ ਫਿਰ ਉਡੀਕਦੇ ਰਹਿੰਦੇ ਸੀ ਕਿ ਉਹ ਫ਼ੋਨ ਕਰਨਗੇ। ਜਦ ਫ਼ੋਨ ਆਉਂਦੇ ਸੀ ਸਾਡੇ ਘਰ ਵਿੱਚ ਤੇ ਧਮਕੀਆਂ ਆਉਂਦੀਆਂ ਸੀ। ਅ ਗੰਦੀਆਂ-ਗੰਦੀਆਂ ਗੱਲਾਂ ਕਰਦੇ ਸੀ ਕਿ ਤੁਹਾਡੇ ਨਾਲ ਇਹ ਕੀਤਾ ਜਾਏਗਾ, ਉਹ ਕੀਤਾ ਡਰਾਵੇ ਦਿੱਤੇ ਜਾਂਦੇ ਸੀ। ਤੇ ਇਸ ਤਰ੍ਹਾਂ ਦੀਆਂ ਗੱਲਾਂ ਅਸੀਂ ਪਹਿਲੀ ਵਾਰੀ ਸੁਣੀਆਂ ਜਿਵੇਂ ਤੇ ਮਤਲਬ ਜੋ ਦਹਿਸ਼ਤ ਉਹਨਾਂ ਨੇ ਸਾਡੇ ਅੰਦਰ ਪਾਈ, ਜੋ 2 ਦਿਨ ਅਸੀਂ ਕਿਉਂਕਿ ਆਲੇ-ਦੁਆਲੇ ਕੋਈ ਮਦਦ ਕਰਨ ਨੂੰ ਤਿਆਰ ਨਹੀਂ ਸੀ। ਤੇ ਸਾਨੂੰ ਸਮਝ ਨਹੀਂ ਆਉਂਦਾ ਸੀਗਾ ਕਿ ਅਸੀਂ ਇਸ ਮੁਸੀਬਤ ਦਾ ਸਾਹਮਣਾ ਕਿਸ ਤਰ੍ਹਾਂ ਕਰਾਂਗੇ। ਉਹ ਜਿਹੜੇ 2 ਦਿਨ ਸੀਗੇ ਬਹੁਤ ਔਖੇ ਲੰਘੇ ਸਾਡੇ। ਚਲੋ ਤੀਜੇ ਦਿਨ ਜਿਹੜਾ ਭਾਣਾ ਵਰਤਿਆ ਅਸੀਂ ਕਿਸੇ ਤਰ੍ਹਾਂ ਜਾਨ ਬਚੀ ਨਿਕਲੇ, ਪਰ ਗੁਆਂਢੀਆਂ ਦੇ ਘਰੋਂ ਆਪਣਾ ਘਰ ਸੜਦੇ ਵੇਖਿਆ। ਤੇ ਉਹ ਜਿਹੜੇ ਚਾਅ ਸੀਗੇ ਆਪਣੇ ਘਰ ਦੇ ਨਾਲ ਜੁੜੇ ਹੋਏ ਸਾਰਾ ਕੁਛ ਉਹ ਖ਼ਤਮ ਹੁੰਦਾ ਨਜ਼ਰ ਆਇਆ। ਨਾਲ ਹੀ ਸ਼ਹਿਰ ਵੱਲ ਨਿਗਾਹ ਮਾਰੀ ਤੇ ਹਰ ਪਾਸੇ ਧੂੰਆਂ, ਹਰ ਪਾਸੇ ਟਾਇਰਾਂ ਦੀ ਬੋ, ਰਬੜ ਦੀ ਬੋ, ਸੜਦੇ ਹੋਏ ਰਬੜ ਦੀ ਬੋ ਤੇ ਮਤਲਬ ਉਹ ਜਿਹੜਾ ਮਾਹੌਲ ਸੀ, ਚੁੱਪ ਦਾ ਮਾਹੌਲ, ਉਹ ਬਹੁਤ ਹੀ ਦਹਿਸ਼ਤ ਭਰਿਆ ਸੀਗਾ। ਸਮਝ ਨਹੀਂ ਆਉਂਦਾ ਸੀ ਕਿ ਅਸੀਂ ਕੀ ਕੀਤਾ ਕਿ ਸਾਡੇ ਨਾਲ ਇਹ ਹੋਇਆ। ਉਸੀ ਰਾਤ ਜਿਨ੍ਹਾਂ ਗੁਆਂਢੀਆਂ ਦੇ ਘਰ ਰੁਕੇ ਸੀ, ਉੱਥੋਂ ਫ਼ੋਨ ਲਾਏ ਆਪਣੇ ਰਿਸ਼ਤੇਦਾਰਾਂ ਦਾ ਪਤਾ ਕਰਨ ਵਾਸਤੇ ਤੇ ਪਤਾ ਚੱਲਿਆ ਮੇਰੇ 3 ਕਜ਼ਨਸ ਮਤਲਬ ਮੇਰੇ ਪਿਤਾ ਜੀ ਦੇ ਤਾਇਆ ਜੀ ਦੇ ਪੋਤਰੇ, ਤਿੰਨੋਂ ਦੇ 3 ਜਵਾਨ ਉਹਨਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ। ਉਹਨਾਂ ਦੀ ਮਾਤਾ ਦੇ ਸਾਹਮਣੇ, ਇੱਕ ਵਿਆਹਿਆ ਹੋਇਆ ਸੀ ਉਹਦੀ ਘਰਵਾਲੀ ਦੇ ਸਾਹਮਣੇ ਤੇ ਉਹਦੀ 2 ਸਾਲਾਂ ਦੀ ਬੱਚੀ ਦੇ ਸਾਹਮਣੇ। ਤੇ ਉਹਨਾਂ ਦੀ ਮਾਤਾ ਦੇ ਨਾਲ ਤੇ ਘਰਵਾਲੀ ਦੇ ਨਾਲ ਤੇ ਬੱਚੀ ਦੇ ਨਾਲ ਕੀ ਸਲੂਕ ਕੀਤਾ ਹੋਊਗਾ, ਉਹ ਸਾਨੂੰ ਪਤਾ ਨਹੀਂ। ਪਰ ਸਾਨੂੰ ਇਸ ਖ਼ਬਰਾਵਾਂ ਮੇਰੇ ਮਾਤਾ ਜੀ ਵੱਲ ਵੀ ਉਹਨਾਂ ਦੇ ਪਰਿਵਾਰ ਵਿੱਚ ਵੀ ਉਹਨਾਂ ਦਾ ਇੱਕ ਮਾਮੇ ਦਾ ਮੁੰਡਾ, ਉਹਨੂੰ ਜਿਉਂਦੇ ਸਾੜ ਦਿੱਤਾ ਗਿਆ ਸੀਗਾ। ਸੋ ਸਾਨੂੰ ਇਹ ਖ਼ਬਰਾਂ ਆਉਂਦੀਆਂ ਰਹੀਆਂ। ਇਹ ਕਾਨਪੁਰ ਦੇ ਵਾक़ਏ ਨੇ। ਤੇ ਅਸੀਂ ਜਿਸ ਤਰ੍ਹਾਂ 1-2 ਦਿਨ ਉੱਥੇ ਕੱਟੇ ਆ, ਫਿਰ ਕਰਫਿਊ ਲੱਗ ਗਿਆ ਸ਼ਹਿਰ ਵਿੱਚ ਤੇ ਗੱਡੀਆਂ ਆਈਆਂ ਪੁਲਿਸ ਦੀਆਂ। ਲੱਕੀਲੀ ਇੰਦੌਰ ਵਿੱਚ ਜਿਹੜਾ ਡਿਸਟ੍ਰਿਕਟ ਕਮਿਸ਼ਨਰ ਸੀਗਾ, ਉਹ ਕ੍ਰਿਸਚਨ ਆਦਿਵਾਸੀ ਕ੍ਰਿਸਚਨ ਸੀਗਾ, ਅਜੀਤ ਜੋਗੀ। ਉਹਨੇ ਇੰਦੌਰ ਵਿੱਚ ਇੰਨਾ ਕੁਛ ਹੋਣ ਨਹੀਂ ਦਿੱਤਾ। ਸੋ ਸਾਨੂੰ ਪਤਾ ਚੱਲਿਆ ਕਿ ਫੈਟੈਲਿਟੀਜ਼ ਹੋਈਆਂ, ਪਰ ਉਹ 100 ਤੋਂ ਘੱਟ ਨੰਬਰ ਸੀਗਾ ਉਹਨਾਂ ਦਾ, ਕਿ 100 ਤੋਂ ਘੱਟ ਬੰਦੇ ਮਰੇ ਆ। ਇੱਕ ਵਾਕਿਆ ਮੈਂ ਇੰਦੌਰ ਦਾ ਬਹੁਤ ਜ਼ਰੂਰੀ ਸਮਝਦੀ ਹਾਂ ਦੱਸਣਾ, ਕਿ ਜਦ ਆਪਾਂ ਨਵੰਬਰ 84 ਦੀ ਗੱਲ ਕਰਦੇ ਹਾਂ ਤੇ ਪੰਜਾਬ ਦੇ ਲੋਕ ਉਹਨੂੰ ਇੱਕ ਜਿਵੇਂ ਕਿ ਰਾਜੀਵ ਗਾਂਧੀ ਨੇ ਕਿਹਾ ਸੀ ਕਿ ਵੱਡਾ ਰੁੱਖ ਹਿੱਲਦਾ ਹੈ ਤੇ ਧਰਤੀ ਕੰਬਦੀ ਹੈ, ਉਸ ਤਰ੍ਹਾਂ ਪੰਜਾਬੀ ਵੀ ਕਿਸੇ ਤਰ੍ਹਾਂ ਉਹਨੂੰ ਡਿਸਮਿਸ ਕਰ ਦਿੰਦੇ ਆ ਕਿ ਜਦ ਆਪਾਂ 31 ਅਕਤੂਬਰ ਦੀ ਗੱਲ ਕਰਦੇ ਹਾਂ ਤਾਂ ਆਪਾਂ ਸਤਵੰਤ ਸਿੰਘ, ਬੇਅੰਤ ਸਿੰਘ ਦੀ ਬਹਾਦਰੀ ਦੀ ਗੱਲ ਕਰਦੇ ਹਾਂ। ਅਸੀਂ ਉਹਨਾਂ ਤੋਂ ਮੁਨਕਰ ਨਹੀਂ ਹਾਂ, ਉਹਨਾਂ ਦੀ ਬਹਾਦਰੀ ਤੋਂ। ਪਰ ਉਸ ਦੇ ਬਾਅਦ ਜੋ ਹੋਇਆ, ਉਹ ਸੋਚਦੇ ਆ ਕਿ ਪੰਜਾਬ ਤੋਂ ਬਾਹਰ ਵਸਦੇ ਸਿੱਖ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਪਾਏ, ਇਸ ਕਰਕੇ ਉਹਨਾਂ ਦੇ ਨਾਲ ਆ ਹੋਇਆ। ਪਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਡਿਫੈਂਸ ਦੀ ਸਟੋਰੀਜ਼ ਮੈਂ ਦੱਸਦੀ ਹਾਂ। ਪੰਜਾਬ ਦੇ ਬਾਹਰ ਵਸਦੇ ਸਿੱਖਾਂ ਨੇ ਸਭ ਤੋਂ ਪਹਿਲਾਂ ਆਪਣੇ ਗੁਰਦੁਆਰੇ ਸਾਂਭੇ। ਉਹਨਾਂ ਨੂੰ ਪਤਾ ਸੀਗਾ ਕਿ ਸਾਡੇ ਘਰ 'ਤੇ ਹਮਲਾ ਹੋਣ ਵਾਲਾ ਆ, ਪਰ ਉਹਨਾਂ ਨੇ ਆਪਣੇ ਘਰ ਛੱਡ ਕੇ ਆਪਣੇ ਗੁਰਦੁਆਰੇ ਦੇ ਅੱਗੇ ਜਾ ਕੇ ਖੜ ਕੇ ਉਹਨਾਂ ਨੇ ਲੜਾਈ ਕੀਤੀ ਹੈ। ਇਸ ਤਰ੍ਹਾਂ ਹੀ ਇੰਦੌਰ ਦਾ ਇੱਕ ਗੁਰਦੁਆਰਾ ਸਾਹਿਬ ਸੀਗਾ, ਉੱਥੇ ਇੱਕ ਸਿੰਘ ਡਿਊਟੀ 'ਤੇ ਸੀਗਾ ਜਾਂ ਫਿਰ ਉੱਥੇ ਪਹੁੰਚਿਆ ਤੇ ਉਹਨੇ ਦਰਬਾਰ ਸਾਹਿਬ ਨੂੰ ਤਾਲਾ ਮਾਰ ਕੇ, ਜਿੰਦਾ ਮਾਰ ਕੇ ਚਾਬੀ ਆਪਣੇ ਡੱਬਾਂ ਵਿੱਚ ਲੁਕੋ ਲਈ। ਤੇ ਜਦ ਫਸਾਦੀ ਆਏ ਤੇ ਉਹਨਾਂ ਨੇ ਉਹਨੂੰ ਡਰਾਇਆ, ਧਮਕਾਇਆ ਕਿ ਖੋਲ। ਉਹਨਾਂ ਨੇ ਬੇਦਬੀ ਕਰਨੀ ਸੀ, ਅੱਗ ਬੇਦਬੀ ਕਰਦੇ ਸੀਗੇ ਤੇ ਅੱਗ ਲਾਉਂਦੇ ਸੀਗੇ ਬੀੜ, ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ। ਤੇ ਉਹਨੇ ਨਾ ਕਰਤੀ ਕਿ ਮੈਨੂੰ ਨਹੀਂ ਪਤਾ, ਮੈਂ ਨਹੀਂ ਖੋਲ ਸਕਦਾ। ਉਹਨਾਂ ਨੇ ਉਹਨੂੰ ਬਹੁਤ ਕੁੱਟਿਆ। ਉਹ ਉਹਦੇ ਕੋਲ ਜੋ ਵੀ ਸੀਗਾ, ਸ੍ਰੀ ਸਾਹਿਬ ਸੀਗੀ, ਸਾਨੂੰ ਪਤਾ ਨਹੀਂ ਡਿਟੇਲਸ, ਪਰ ਉਹ ਲੜਦਾ ਰਿਹਾ ਅਖੀਰਲੇ ਦਮ ਤੱਕ।
ਤੇ ਉਹ ਭੱਜ ਜਾਂਦੇ ਸੀ ਕਿਉਂਕਿ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਸੀ। ਪਰ ਫਿਰ ਆਉਂਦੇ ਸੀ ਡਬਲ ਹੋ ਕੇ, ਉਹ ਫਿਰ ਵੀ ਲੜਦਾ ਰਿਹਾ। ਪਰ ਉਹ ਜਦ ਤੱਕ ਲੜਦਾ ਰਿਹਾ ਉਹ ਕੁਛ ਨਾ ਕਰ ਪਾਏ ਤੇ ਉਹ ਜਾ ਕੇ ਬਹੁਤ ਸਾਰੇ ਪੱਥਰ, ਰੋੜੇ, ਇੱਟਾਂ ਵਗੈਰਾ ਚੱਕ ਕੇ ਲੈ ਕੇ ਆਏ ਤੇ ਉਹਨਾਂ ਨੇ ਪੱਥਰਾਂ ਨਾਲ ਮਾਰ-ਮਾਰ ਕੇ ਉਹਨੂੰ ਮਿਧਤਾ। ਤੇ ਜਦ ਸੰਗਤ ਉੱਥੇ ਪਹੁੰਚੀ ਹੈ ਗੁਰਦੁਆਰੇ ਸਾਹਿਬ ਦੇ ਸਾਹਮਣੇ ਤੇ ਉਹਦਾ ਸਰੀਰ ਉੱਥੇ ਪੂਰਾ ਮਤਲਬ ਮਿਧਿਆ ਹੋਇਆ ਪਿਆ ਹੋਇਆ ਸੀ ਪੱਥਰਾਂ ਦੇ ਨਾਲ ਔਰ ਉਹਦੇ ਦਰਬਾਰ ਸਾਹਿਬ ਤੇ ਤਾਲਾ ਲੱਗਿਆ ਹੋਇਆ ਸੀਗਾ। ਉਹਦੇ ਸਰੀਰ ਵਿੱਚ ਉਹਦੀ ਚਾਬੀ ਨਿਕਲੀ। ਸੋ ਇਸ ਤਰ੍ਹਾਂ ਇਹ ਇੰਦੌਰ ਦਾ ਵਾਕਿਆ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ, ਸੰਗਤ ਨੂੰ ਦੱਸਣਾ ਚਾਹੁੰਦੀ ਹਾਂ ਕਿ ਇਸ ਤਰ੍ਹਾਂ ਦੇ ਬਹਾਦਰੀ ਦੇ ਬਹੁਤ ਕਿੱਸੇ ਹੋਏ ਔਰ ਲੋਕਾਂ ਨੇ ਆਪਣੇ ਆਪ ਨੂੰ ਵੀ ਡਿਫੈਂਡ ਕੀਤਾ ਪਰ ਕਿਸੇ ਨੇ ਸੋਚਿਆ ਨਹੀਂ ਸੀ ਕਿ ਇਸ ਤਰ੍ਹਾਂ ਹੋ ਸਕਦਾ ਤੇ ਅਸੀਂ ਤਿਆਰ ਨਹੀਂ ਸੀ। ਔਰ ਨੰਬਰਸ ਮਤਲਬ ਫਸਾਦੀ ਆਉਂਦੇ ਸੀਗੇ ਹਜ਼ਾਰਾਂ ਦੀ ਗਿਣਤੀ ਵਿੱਚ ਇੱਕ ਪਰਿਵਾਰ ਜਿਹਦੇ ਵਿੱਚ ਸਿਰਫ ਇੱਕ ਮਰਦ ਹੈ, ਇੱਕ ਬੱਚੀ ਹੈ, ਉਹ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾ ਸਕਦੇ ਸੀਗੇ। ਸੋ ਜੋ ਕਰ ਸਕਦੇ ਸੀ ਅਸੀਂ ਕੀਤਾ। ਅਸੀਂ ਗੁਰੂ ਸਾਹਿਬ ਦੀ ਕਿਰਪਾ ਹੋਈ ਕਿ ਅਸੀਂ ਬਚ ਗਏ। ਘਰ ਸੜ ਗਿਆ ਪਰ ਫਿਰ ਮਿਹਨਤ ਕੀਤੀ। ਅਸੀਂ ਇੱਕ ਸਿੱਖ ਵਸੋਂ ਵਾਲੇ ਮੁਹੱਲੇ ਵਿੱਚ ਚਲੇ ਗਏ ਫਿਰ ਜਿੱਥੇ ਗੁਰਦੁਆਰਾ ਸਾਹਿਬ ਸੀ, ਸਿੱਖਾਂ ਦੀ ਵਸੋਂ ਬਹੁਤ ਸੀ। ਉੱਥੇ ਰਹੇ ਪਰ ਤਾਂ ਤੋਂ ਜਿੱਦਾਂ ਪਿਤਾ ਜੀ ਨੇ ਮਨ ਵਿੱਚ ਪਾਤਾ ਕਿ ਇਹ ਦੇਸ਼ ਨੂੰ ਸਾਡੀ ਲੋੜ ਨਹੀਂ ਹੈ ਤੇ ਫਿਰ ਮੈਂ ਅਮਰੀਕਾ ਆਉਣ ਦੀ ਤਿਆਰੀ ਕੀਤੀ ਪੜ੍ਹਾਈ ਸਾਨੂੰ ਅਸਾਈਲਮ ਵਗੈਰਾ ਦਾ ਪਤਾ ਨਹੀਂ ਸੀਗਾ। ਮੈਂ ਪੜ੍ਹਾਈ ਕੀਤੀ ਇੰਜੀਨੀਅਰਿੰਗ ਕਰਕੇ ਫਿਰ ਮੈਂ USA ਆ ਗਈ। ਕਿ ਮਤਲਬ ਬੜੀ ਇਮੋਸ਼ਨਲ ਇਹ ਜਿਹੜਾ ਸਾਰਾ ਟਰੋਮਾ ਵੀ ਆ। ਮਤਲਬ ਮੇਰਾ ਬਰਥ ਤਾਂ ਉਹ ਤੋਂ ਕਾਫੀ ਬਾਅਦ ਆਇਆ ਪਰ ਸਾਡੇ ਲਈ ਵੀ ਇਹ ਇੱਕ ਬੜਾ ਇਮੋਸ਼ਨਲ ਟਰੋਮਾ ਜਿਵੇਂ ਤੁਸੀਂ ਸਾਰਾ ਦੱਸਿਆ ਆ ਕਿ ਕਿਸ ਤਰੀਕੇ ਦੇ ਨਾਲ ਮਤਲਬ ਅਸੀਂ ਉਹਨੂੰ ਇਮੈਜਿਨ ਕਰ ਸਕਦੇ ਹਾਂ ਸਿਰਫ ਉਸ ਸਮੇਂ ਨੂੰ ਜਦੋਂ ਤੁਹਾਡੇ ਘਰ ਦੇ ਉੱਤੇ ਅਟੈਕ ਹੋਇਆ ਤੇ ਤੁਸੀਂ ਪ੍ਰੋਟੈਕਟ ਕੀਤਾ ਆਪਣੀ ਫੈਮਿਲੀ ਨੂੰ। ਚਲੋ ਗੁਰੂ ਪਾਤਸ਼ਾਹ ਦੀ ਕਿਰਪਾ ਵੀ ਤੁਸੀਂ ਉੱਥੋਂ ਨਿਕਲੇ ਹੋ ਤੇ ਬੜੇ ਉਹ ਪਰਿਵਾਰ ਜਿਹੜੇ ਆ ਜਿਨ੍ਹਾਂ 'ਚ ਤੁਹਾਡੇ ਰਿਸ਼ਤੇਦਾਰ ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਉਹ ਨਹੀਂ ਨਿਕਲ ਸਕੇ ਤੇ ਬੜੀਆਂ ਰੂਹਾਂ ਸਿੱਖਾਂ ਤੋਂ ਵਿਛੜ ਗਈਆਂ ਉਹ ਸਾਰੇ ਦੌਰ ਦੇ ਵਿੱਚ। ਤੇ ਉਸ ਤੋਂ ਬਾਅਦ ਗੁਰਮੀਤ ਕੌਰ ਜੀ ਤੁਸੀਂ ਜਦੋਂ ਜਿਵੇਂ ਤੁਸੀਂ ਦੱਸਿਆ ਤੁਸੀਂ US ਆ ਗਏ ਵੀ ਤੁਹਾਡੇ ਪਿਤਾ ਜੀ ਨੇ ਗੱਲ ਕੀ ਵੀ ਮੁਲਕ ਸਾਡਾ ਨਹੀਂ। ਤੇ US ਦੇ ਵਿੱਚ ਆ ਕੇ ਫਿਰ ਤੁਸੀਂ ਅੱਜ ਜਿੱਥੇ ਅਸੀਂ ਤੁਹਾਨੂੰ ਦੇਖ ਰਹੇ ਹਾਂ, ਤੁਸੀਂ ਇੱਕ ਫੁੱਲ ਟਾਈਮ ਐਕਟਿਵਿਸਟ ਵਾਂਗ ਤੁਸੀਂ ਭਾਵੇਂ ਪੰਜਾਬੀ ਦੀ ਗੱਲ ਹੋਵੇ, ਭਾਵੇਂ ਉਹ ਸਿੱਖ ਜਸਟਿਸ ਦੀ ਗੱਲ ਹੋਵੇ, ਤੁਸੀਂ ਉਹ ਇੱਥੇ ਕੈਨੇਡਾ, US ਦੇ ਵਿੱਚ ਲਗਾਤਾਰ ਕਰ ਰਹੇ ਹੋ। ਤੇ ਖਾਸ ਤੌਰ ਤੇ ਗੱਲ ਜੇ ਮੈਂ ਤੁਹਾਡੇ ਬੱਚਿਆਂ ਦੀ ਕਰਾਂ, ਅੰਗਦ ਸਿੰਘ ਦਾ ਬਰਥ ਇੱਥੇ ਹੋਣਾ ਮਤਲਬ ਉਹ ਇੱਕ ਬੜੀ ਕਿਉਂਕਿ ਮੈਂ ਵੀ ਕੁਝ ਸਮਾਂ ਪਹਿਲਾਂ ਹੀ ਇੱਥੇ ਕੈਨੇਡਾ ਦੇ ਵਿੱਚ ਆਇਆ ਤਾਂ ਮੈਂ ਸਮਝ ਸਕਦਾ ਕਿ ਜਿਹੜੇ ਇਨੀਸ਼ੀਅਲ ਫੇਸ ਹੁੰਦਾ ਆ ਤੁਹਾਡਾ ਬੜਾ ਸਟਰਗਲਿੰਗ ਫੇਸ ਹੁੰਦਾ ਆ। ਤੁਸੀਂ ਉਦੋਂ ਆਪਣੇ ਬੱਚਿਆਂ ਨੂੰ ਮਤਲਬ ਕਿਵੇਂ ਆਪਣੀਆਂ ਰੂਟਸ ਦੇ ਨਾਲ ਜੋੜਿਆ? ਕਿਵੇਂ ਉਹਨਾਂ ਦੇ ਅੰਦਰ ਉਹ ਅਹਿਸਾਸ ਪੈਦਾ ਕੀਤਾ ਕਿ ਅੱਜ ਜੰਗਲ ਸਿੰਘ ਦੇ ਅੰਦਰ ਇਹ ਅਹਿਸਾਸ ਆ ਕਿ ਮੈਂ ਭਾਵੇਂ ਉਹਦਾ ਬਰਥ US ਦਾ ਆ, ਪਰ ਪੰਜਾਬ ਦੇ ਵਿੱਚ ਕੁਛ ਹੁੰਦਾ ਆ ਤਾਂ ਉਹਨੂੰ ਦਰਦ ਹੁੰਦਾ ਆ। ਉਹਦੇ ਤੇ ਆਪਣੀ ਕਲਮ ਚਲਾਉਂਦਾ ਆ, ਉਹਦੇ ਤੇ ਆਪਣੇ ਆਰਟ ਨੂੰ ਯੂਜ਼ ਕਰਦਾ ਆ। ਤਾਂ ਜਿਹੜਾ ਆਪਣੇ ਬੱਚਿਆਂ ਦੇ ਅੰਦਰ ਤੁਸੀਂ ਇਹ ਚੀਜ਼ ਪੈਦਾ ਕੀਤੀ ਆ, ਇਹ ਕਿਵੇਂ ਹੋਇਆ? ਮਤਲਬ ਕਿਉਂਕਿ ਅਸੀਂ ਕਾਫ਼ੀ ਫੈਮਿਲੀਜ਼ ਦੇ ਵਿੱਚ ਇਸ ਗੱਲ ਨੂੰ ਅੱਜ ਮਿਸ ਕਰਦੇ ਹਾਂ ਇੱਥੇ, ਵੀ ਡਾਇਸਪੋਰਾ ਦੇ ਵਿੱਚ। ਤਾਂ ਤੁਹਾਡੇ ਅੱਗੇ ਕੀ ਚੈਲੰਜਸ ਆਏ ਤੇ ਤੁਸੀਂ ਉਹ ਕਿਹੜੇ ਤਰੀਕੇ ਵਰਤੇ ਕਿ ਜਿਹਦੇ ਨਾਲ ਇਹ ਸਾਰਾ ਕੁਛ ਤੁਸੀਂ ਆਪਣੀ ਫੈਮਿਲੀ ਦੇ ਵਿੱਚ ਕਰ ਸਕੇ? ਸਭ ਤੋਂ ਪਹਿਲਾਂ ਤੇ ਮੈਂ ਕਹੂੰਗੀ ਕਿ ਗੁਰੂ ਸਾਹਿਬ ਦੀ ਕਿਰਪਾ ਰਹੀ। ਸੋ ਰੋਸ ਸੀਗਾ ਮਨ ਵਿੱਚ, ਅੱਗ ਸੀਗੀ ਕੁਛ ਕਰ ਸਕਣ ਦੀ ਤੇ ਉਹ ਸਮਝ ਨਹੀਂ ਆਉਂਦਾ ਸੀ ਕਿ ਉਹ ਰੋਸ ਨੂੰ ਕਿਸ ਤਰ੍ਹਾਂ ਚੈਨਲ ਕੀਤਾ ਜਾਵੇ। ਕਿਉਂਕਿ ਜੇ ਤੁਸੀਂ ਫਾਈਟ ਮੋਡ ਤੇ ਹੋਵੋਗੇ ਹਮੇਸ਼ਾ ਤੇ ਤੁਸੀਂ ਆਪਣੇ ਆਪ ਨੂੰ ਬਰਨ ਆਊਟ ਕਰ ਲਓਗੇ। ਸੋ ਉਹ ਸਾਰੀਆਂ ਚੀਜ਼ਾਂ ਦਾ ਜਵਾਬ ਲੱਭਦੇ ਆ ਗੁਰੂ ਸਾਹਿਬ ਨੇ ਦੱਸਿਆ ਉਹਦਾ ਜਵਾਬ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਰੋਸ ਨਾ ਕਾਹੂ ਸੰਗ ਕਰੋ ਆਪਣ ਆਪ ਵਿਚਾਰ। ਮਤਲਬ ਇੰਟਰੋਸਪੈਕਸ਼ਨ ਕਰਨਾ ਚਾਹੀਦਾ ਸਾਨੂੰ ਆਪਣੇ ਅੰਦਰ ਝਾਤੀ ਮਾਰ ਕੇ ਕਿਉਂਕਿ ਬਾਹਰ ਵਾਲਿਆਂ ਨੇ ਤੇ ਆਪਣਾ ਕੰਮ ਕਰਨਾ ਆ। ਸੋ ਪਹਿਲਾਂ ਮੈਂ ਵੀ ਬਹੁਤ ਪ੍ਰੋਟੈਸਟਸ ਵਿੱਚ ਪਾਰਟਿਸਿਪੇਟ ਕੀਤਾ ਤੇ ਬਹੁਤ ਮੁਜ਼ਾਹਰਿਆਂ ਵਿੱਚ ਭਾਗ ਲਿੱਤਾ। ਉੱਥੇ ਆਪਣੀ ਐਨਰਜੀ ਚੈਨਲ ਕੀਤੀ। ਪਰ ਮੈਨੂੰ 40 ਸਾਲ ਹੋ ਗਏ ਮੈਨੂੰ ਲੱਗਦਾ ਕਿ ਅਸੀਂ ਕਿੱਥੇ ਅਸੀਂ ਸੇਮ ਐਕਸ਼ਨ ਕਰ ਕੇ ਸੇਮ ਰਿਜ਼ਲਟ ਹੀ ਸਾਡਾ ਨਿਕਲੇਗਾ। ਡਿਫਰੈਂਟ ਰਿਜ਼ਲਟ ਐਕਸਪੈਕਟ ਨਹੀਂ ਕਰ ਸਕਦੇ ਸੇਮ ਐਕਸ਼ਨਸ ਕਰਕੇ। ਤੇ ਮੈਨੂੰ ਲੱਗਿਆ ਕਿ ਸ਼ਾਇਦ ਸਾਨੂੰ ਇੰਟਰੋਸਪੈਕਟ ਕਰਨ ਦੀ ਲੋੜ ਹੈ। ਇਹਦਾ ਜਵਾਬ ਆਪਣੇ ਅੰਦਰ ਹੀ ਹੈ। ਆਪਾਂ ਸਾਰਿਆਂ ਦੇ ਅੰਦਰ ਆਜ਼ਾਦੀ ਦੀ ਤਾਂਘ ਹੈ, ਪਰ ਆਜ਼ਾਦੀ ਸਿਰਫ ਸਿਆਸੀ ਆਜ਼ਾਦੀ ਨਹੀਂ ਹੁੰਦੀ। ਆਜ਼ਾਦੀ ਸਾਡੀ ਰੂਹ ਦੀ ਆਜ਼ਾਦੀ ਹੁੰਦੀ ਹੈ, ਸਾਡੀ ਕਲਮ ਦੀ ਆਜ਼ਾਦੀ ਹੁੰਦੀ, ਸਾਡੇ ਵਿਚਾਰਾਂ ਦੀ ਆਜ਼ਾਦੀ ਹੁੰਦੀ ਹੈ, ਸਾਡੀ
ਜਿਹੜੀ ਬੁੱਧੀ ਹੈ, ਉਹਦੀ ਸ਼ਕਤੀ ਦੀ ਆਜ਼ਾਦੀ, ਸਾਡੇ ਸੋਚਣ ਦੀ ਸ਼ਕਤੀ ਦੀ ਆਜ਼ਾਦੀ, ਜਦ ਸਾਡੇ ਕੋਲ ਉਹ ਸਾਰੀ ਆਜ਼ਾਦੀ ਹੈ ਤੇ ਉਹਨੂੰ ਐਕਸਰਸਾਈਜ਼ ਕਰਨਾ ਔਰ ਇੱਕ ਪੋਜ਼ਿਟਿਵ ਵੇ ਵਿੱਚ ਚੈਨਲ ਕਰਨਾ, ਉਹ ਕਿਸ ਤਰ੍ਹਾਂ ਕਰਨਾ ਆ। ਸੋ ਬੱਚਿਆਂ ਨੇ, ਮੈਂ ਕਹਿੰਦੀ ਕਿ ਮੈਂ ਬੱਚਿਆਂ ਨੂੰ ਰਾਹ ਨਹੀਂ ਦਿਖਾਈ, ਬੱਚਿਆਂ ਨੇ ਮੈਨੂੰ ਰਾਹ ਦਿਖਾਈ। ਸੋ ਜਿੱਦਾਂ ਅੰਗਦ ਸਿੰਘ ਜਦ ਜੰਮਿਆ ਸੀ ਤੇ ਮੈਨੂੰ ਉਹਨੂੰ ਦੇਖਦਿਆਂ ਕਿ ਇਹਦੀ ਆਈਡੈਂਟਿਟੀ ਕੀ ਹੈ, ਕੀ ਹੋਣੀ ਚਾਹੀਦੀ ਹੈ। ਹਾਂ, ਅਮਰੀਕਾ ਵਿੱਚ ਜੰਮਿਆ ਆ, ਪਰ ਉਹਦੀ ਆਈਡੈਂਟਿਟੀ ਨਹੀਂ, ਉਹਦੀ ਰੂਟਸ ਨਹੀਂ ਹੈਗੀਆਂ। ਉਹਦੀ ਆਈਡੈਂਟਿਟੀ ਕਿ ਉਹ ਗੁਰੂ ਦਾ ਸਿੱਖ ਆ। ਉਹ ਪੰਜਾਬ ਦੇ ਨਾਲ ਜੁੜਿਆ, ਭਾਵੇਂ ਅਸੀਂ ਪੰਜਾਬ ਤੋਂ 3-4 ਪੀੜ੍ਹੀਆਂ ਤੋਂ ਦੂਰ ਹੋ ਗਏ ਹਾਂ, ਪਰ ਉਹ ਪੰਜਾਬ ਦਾ ਜਾਇਆ। ਤੇ ਜਦ ਤੱਕ ਮੈਂ ਉਹਨੂੰ ਚੰਗੀ ਪੰਜਾਬੀ ਨਹੀਂ ਸਿਖਾਵਾਂਗੀ, ਜਦ ਤੱਕ ਮੈਂ ਉਹਨੂੰ ਗੁਰੂ ਸਾਹਿਬ ਦੇ ਨਾਲ ਨਹੀਂ ਜੋੜਾਂਗੀ, ਤਾਂ ਕਿਵੇਂ ਦੇ ਪੰਜਾਬੀ, ਕਿਵੇਂ ਦੇ ਸਿੱਖ। ਸੋ ਮੈਂ ਆਪਣੇ ਆਪ ਪੰਜਾਬੀ ਸਿੱਖਣੀ ਸ਼ੁਰੂ ਕੀਤੀ ਚੰਗੀ ਤਰ੍ਹਾਂ, ਕਿਉਂਕਿ ਮੈਂ ਇੰਡੀਆ 'ਚ ਵੱਡੀ ਹੋਈ, ਤਾਂ ਹਿੰਦੀ ਬੋਲਦਿਆਂ ਵੱਡੀ ਹੋਈ, ਕਨਵੈਂਟ ਸਕੂਲ 'ਚ ਪੜ੍ਹੀ, ਅੰਗਰੇਜ਼ੀ ਬੋਲਦਿਆਂ। ਸੋ ਪੰਜਾਬੀ ਨਾ ਤਾਲੀਮ ਵਿੱਚ ਦਿੱਤੀ ਗਈ, ਨਾ ਘਰ ਦੇ ਬੋਲਦੇ ਸੀਗੇ, ਜਦਕਿ ਨਾਨਕੇ ਦਾਦਕੇ ਸਾਰੇ ਬੋਲਦੇ ਸੀਗੇ, ਪਰ ਘਰਦਿਆਂ ਨੇ, ਮਾਤਾ-ਪਿਤਾ ਨੇ ਹਿੰਦੀ 'ਚ ਗੱਲ ਕਰਨੀ ਸ਼ੁਰੂ ਕਰਤੀ ਸੀਗੀ ਇੰਡੀਆ ਵਿੱਚ। ਸੋ ਮੈਂ ਪੰਜਾਬੀ ਆਪੇ ਸਿੱਖੀ, ਅੰਗਦ ਸਿੰਘ ਨੂੰ ਸਿਖਾਈ, ਗੁਰਸਿੱਖੀ ਦੇ ਨਾਲ ਜੋੜਿਆ। ਜਦੋਂ ਵੱਡਾ ਹੋ ਗਿਆ ਤੇ ਹਮੇਸ਼ਾ ਜੋ ਵੀ 84 ਦੀ ਗੱਲ ਕਰਨੀ, ਜਾਂ ਫਿਰ ਪੰਜਾਬ ਦੇ ਨਾਲ ਜੋ ਹੋ ਰਿਹਾ ਹੈ, ਉਹਦੇ ਨਾਲ ਸਾਰੀਆਂ ਗੱਲਾਂ ਕਰਨੀਆਂ ਸ਼ੁਰੂ ਤੋਂ, ਉਹਦੇ ਨਾਲ ਬੈਠਣਾ, ਉਹਦੇ ਵਿਚਾਰ ਸੁਣਨੇ ਕਿ ਕਿਵੇਂ ਉਹਨੂੰ ਡੀਲ ਕਰਨਾ ਚਾਹੀਦਾ। ਸੋ ਉਹਨੂੰ ਕਦੇ ਵੀ ਮੈਂ ਬੱਚਿਆਂ ਵਾਂਗ ਨਹੀਂ ਪਾਲਿਆ, ਉਹਨੂੰ ਏਦਾਂ ਜਿੱਦਾਂ ਕਿ ਛੋਟਾ ਭਰਾ ਹੁੰਦਾ ਆ, ਕਿਉਂਕਿ ਮੈਂ ਐਕਚੁਅਲੀ ਅਰਲੀ ਮਦਰ ਸੀਗੀ ਤੇ 24 ਸਾਲਾਂ ਦੀ ਸੀ ਤੇ ਉਹ ਹੋ ਗਿਆ ਸੀਗਾ। ਤੇ ਅਸੀਂ ਜਿਵੇਂ ਭੈਣ-ਭਰਾ ਵਾਂਗੂ ਗੱਲਾਂ ਕਰਦੇ ਹੁੰਦੇ ਸੀ ਸਾਰੀਆਂ ਪੰਜਾਬ ਦੀਆਂ, ਜਾਂ ਇੰਡੀਆ ਵਿੱਚ ਜੋ ਵੀ ਹੁੰਦਾ ਆ। ਤੇ ਉਹ ਸਾਰਾ ਕੁਛ ਸੁਣਦਾ, ਸਿੱਖਦਾ ਵੱਡਾ ਹੋਇਆ ਤੇ ਗੁਰੂ ਦੀ ਕਿਰਪਾ ਰਹੀ ਕਿ ਉਹ ਜੁੜਿਆ ਬਹੁਤ। ਪਰ ਜਦ ਲਿਵ ਕੌਰ ਜੰਮੀ ਆ ਤੇ ਮੈਨੂੰ ਲੱਗਿਆ ਕਿ ਇੱਕ ਚੀਜ਼ ਦੀ ਕਮੀ ਰਹਿ ਗਈ ਅੰਗਦ ਸਿੰਘ ਵਿੱਚ, ਤਾਂ ਪੰਜਾਬੀ ਬੋਲੀ ਦੇ ਮਾਇਨੇ ਵਿੱਚ ਮੈਂ ਉਹਨੂੰ ਉਸ ਲੈਵਲ ਤੇ ਨਹੀਂ ਲੈ ਕੇ ਜਾ ਸਕੀ, ਜਿਸ ਲੈਵਲ ਤੇ ਮੈਨੂੰ ਲੈ ਕੇ ਜਾਣਾ ਚਾਹੀਦਾ ਸੀ, ਕਿਉਂਕਿ ਮੈਂ ਆਪ, ਮੇਰਾ ਲੈਵਲ ਉਸ ਟਾਈਮ ਇੰਨਾ ਨਹੀਂ ਸੀ। ਸੋ ਮੈਨੂੰ ਲਿਵ ਕੌਰ ਦੇ ਉੱਪਰ ਮੈਂ ਜ਼ਿਆਦਾ ਪੰਜਾਬੀ 'ਤੇ ਫੋਕਸ ਕਰਨਾ ਸ਼ੁਰੂ ਕੀਤਾ, ਔਰ ਉਹ ਮੇਰੀ ਕਿਤਾਬਾਂ ਦਾ ਵੀ ਸਫ਼ਰ ਉਸੀ ਵੇਲੇ ਸ਼ੁਰੂ ਹੋਇਆ, ਕਿਉਂਕਿ ਮੈਂ ਉਹਦੇ ਵਾਸਤੇ ਸੋਹਣੀਆਂ ਮੈਨੂੰ ਇਹ ਰਿਅਲਾਈਜ਼ ਹੋਇਆ ਕਿ ਅੰਗਦ ਸਿੰਘ ਦੀ ਜਿਹੜੀ ਕਮੀ ਰਹੀ ਉਹਦੀ ਪਰਵਰਿਸ਼ ਵਿੱਚ, ਉਹਦੇ ਵਿੱਚ ਪੰਜਾਬੀ ਦਾ ਬਾਲ ਅਦਬ, ਮਤਲਬ ਬਾਲ ਸਾਹਿਤ, ਉਹਦੀ ਕਮੀ ਬਹੁਤ ਸੀ। ਕਿਉਂਕਿ ਪੰਜਾਬ ਤੋਂ ਮੈਂ ਜਦੋਂ ਨਿੱਕਾ ਸੀ ਤੇ ਪੰਜਾਬ ਸਕੂਲ ਬੋਰਡ ਤੋਂ ਸਾਰੀਆਂ ਕਿਤਾਬਾਂ ਲੈ ਆਈ ਸੀਗੀ, ਗ੍ਰੇਡ K to 12 ਦੀਆਂ। ਤੇ ਅਸੀਂ ਪੜ੍ਹਦੇ ਸੀ ਹਰ ਸਾਲ, ਜਿਵੇਂ ਉਹ ਚੌਥੀ ਜਮਾਤ ਵਿੱਚ ਸੀਗਾ ਤੇ ਚੌਥੀ ਜਮਾਤ ਦੀ ਪੰਜਾਬ ਸਕੂਲ ਬੋਰਡ ਦੀ ਪੰਜਾਬੀ ਪਹਿਲੀ ਭਾਸ਼ਾ ਵਾਂਗੂ ਕਿਤਾਬ ਪੜ੍ਹਦਾ ਵੀ ਸੀਗਾ। ਪਰ ਸਿਰਫ ਉਹਦੇ ਕੋਲ ਇੱਕ ਕਿਤਾਬ ਹੁੰਦੀ ਸੀ ਪੰਜਾਬੀ ਦੀ, ਪੰਜਾਬ ਸਕੂਲ ਬੋਰਡ ਦੀ ਟੈਕਸਟ ਬੁੱਕ। ਅੰਗਰੇਜ਼ੀ ਵਿੱਚ ਸਾਡੇ ਬੱਚੇ ਇੱਥੇ ਹਜ਼ਾਰਾਂ ਕਿਤਾਬਾਂ ਪੜ੍ਹਦੇ ਨੇ, ਤਾਂ ਜਾ ਕੇ ਉਹ ਅੰਗਰੇਜ਼ੀ ਦੀ ਕੋਈ ਸ਼ਾਹਕਾਰ ਰਚਨਾ, ਜਿਵੇਂ ਮੈਂ ਪੁੱਛਦੀ ਹਾਂ ਬੱਚਿਆਂ ਨੂੰ ਕਿ ਅੰਗਰੇਜ਼ੀ 'ਚ ਸ਼ਾਹਕਾਰ ਰਚਨਾ ਦਾ ਨਾਂ ਦੱਸੋ, ਉਹ ਕਹਿੰਦੇ ਸ਼ੇਕਸਪੀਅਰ। ਤੇ ਮੈਂ ਉਹਨਾਂ ਨੂੰ ਪੁੱਛਦੀ ਹਾਂ ਕਿ ਤੁਸੀਂ ਸ਼ੇਕਸਪੀਅਰ ਪੜ੍ਹਨ ਤੋਂ ਪਹਿਲਾਂ ਕਿੰਨੀਆਂ ਕੁ ਅੰਗਰੇਜ਼ੀ ਕਿਤਾਬਾਂ ਪੜ੍ਹੀਆਂ ਹੋਣਗੀਆਂ ਤਾਂ ਜੋ ਤੁਹਾਨੂੰ ਸ਼ੇਕਸਪੀਅਰ ਦੀ ਸੂਝੀ ਆਵੇ। ਤੇ ਉਹ ਕਹਿੰਦੇ 100, 200, 1000। ਤੇ ਮੈਂ ਕਹਿੰਦੀ ਹਾਂ ਤੁਸੀਂ ਪੰਜਾਬੀ ਦੀਆਂ ਕਿੰਨੀਆਂ ਕਿਤਾਬਾਂ ਪੜ੍ਹਦੇ ਹੋ ਤਾਂ ਜੋ ਗੁਰੂ ਗ੍ਰੰਥ ਸਾਹਿਬ, ਜਿਹੜੀ ਕਿ ਸਾਡੀ ਪੰਜਾਬੀ ਦੀ ਸ਼ਾਹਕਾਰ ਰਚਨਾ ਹੈ, ਉਹ ਸਮਝ ਆਏ। ਕਹਿੰਦੇ ਆ ਕੁਝ ਵੀ ਨਹੀਂ, ਬੱਚਿਆਂ ਦੇ ਘਰਾਂ ਵਿੱਚ ਪੰਜਾਬੀ ਕਿਤਾਬਾਂ ਨਹੀਂ ਨੇ। ਸੋ ਮੈਨੂੰ ਆਹ ਰਿਅਲਾਈਜ਼ ਹੋਇਆ ਕਿ ਸਾਡੇ ਬੱਚਿਆਂ ਦੇ ਹੱਥਾਂ ਵਿੱਚ ਸੋਹਣਾ ਪੰਜਾਬੀ ਲਿਟਰੇਚਰ ਹੈ ਨਹੀਂ। ਸੋ ਇਸ ਕਰਕੇ ਉਹਨਾਂ ਦੀ ਜਿਹੜੀ ਸ਼ਬਦਾਵਲੀ ਹੈ, ਉਹਨਾਂ ਦੀ ਵੋਕੈਬੂਲਰੀ ਓਨੀ ਕੁ ਹੈ, ਜਿਵੇਂ ਮਾਂ ਕਹੇਗੀ, ਪੁੱਤ ਆਹ ਖਾਣਾ ਹੈ ਕਿ ਆਹ ਖਾਣਾ ਹੈ, ਬਾਹਰ ਠੰਡ ਆ, ਆ ਪਾ ਜਾ, ਹਨਾ, ਤੂੰ ਸਕੂਲ 'ਚ ਕੀ ਕੀਤਾ। ਸੋ ਜਿੰਨੀ ਕੁ ਉਹ ਗੱਲਬਾਤ ਕਰਦੇ ਆ ਸਾਡੇ ਨਾਲ, ਉਹਨਾਂ ਦਾ ਓਨਾ ਦਾਇਰਾ ਰਹੂਗਾ, ਉਹਨਾਂ ਦਾ ਬੋਲੀ ਦਾ। ਉਹ ਦਾਇਰਾ ਮੋਕਲਾ ਕਰਨ ਵਾਸਤੇ ਉਹਨਾਂ ਨੂੰ ਲਿਟਰੇਚਰ ਦੀ ਲੋੜ ਹੈ, ਔਰ ਲਿਟਰੇਚਰ ਹੈ ਨਹੀਂ ਸਾਡੇ ਕੋਲ ਸੋਹਣਾ। ਪੰਜਾਬ ਵਿੱਚ ਹੈ, ਪਰ ਇੱਥੋਂ ਦੇ ਬੱਚੇ ਪੰਜਾਬ ਦੇ ਲਿਟਰੇਚਰ ਦੇ ਨਾਲ ਨਹੀਂ ਰਿਲੇਟ ਕਰ ਸਕਦੇ। ਇੱਕ ਤੇ ਤੁਸੀਂ ਦੇਖੋ ਕਿ ਪੰਜਾਬ ਦਾ ਅਜੋਕੀ ਲਿਟਰੇਚਰ ਹੈ, ਜੋ ਬਾਲ ਸਾਹਿਤ ਹੈ, ਉਹ ਸਾਡਾ ਸਾਰਾ ਦਾ ਸਾਰਾ ਹਿੰਦੀ ਦਾ ਤਰਜਮਾ ਕੀਤਾ ਹੋਇਆ। ਉਹਦੇ ਵਿੱਚ ਹਿੰਦੀ ਦੇ ਇੰਨੇ ਲਫ਼ਜ਼ ਹੁੰਦੇ, ਇੱਥੋਂ ਦੇ ਜਿਹੜੇ ਜੰਪਲ ਬੱਚੇ ਨੇ, ਜਿਨ੍ਹਾਂ ਦੇ ਨਾਲ ਆਪਾਂ ਠੇਠ ਪੰਜਾਬੀ 'ਚ ਗੱਲ ਕਰਦੇ ਹਾਂ, ਉਹਨਾਂ ਨੂੰ ਉਹ ਲਿਟਰੇਚਰ ਨਹੀਂ ਸਮਝ ਆਉਂਦਾ। ਸੋ ਮੈਨੂੰ ਲੱਗਿਆ ਕਿ ਠੇਠ ਪੰਜਾਬੀ ਦੇ ਲਿਟਰੇਚਰ ਦੀ ਲੋੜ ਹੈ। ਸੋ ਮੇਰਾ ਜਿਹੜਾ ਬਾਲ ਸਾਹਿਤ ਦਾ ਸਫ਼ਰ ਸ਼ੁਰੂ ਹੋਇਆ, ਸੋਹਣੀਆਂ ਪੰਜਾਬੀ ਦੀਆਂ ਕਿਤਾਬਾਂ ਜਿਹਦੇ ਵਿੱਚ ਸਚਿੱਤਰ ਵੀ ਹੋਣ, ਉਹਨਾਂ ਦੀ ਕੁਆਲਿਟੀ ਆਹ ਹੋਏ ਕਿ ਇੱਥੋਂ ਦੇ ਬੱਚੇ ਉਹਨਾਂ ਨੂੰ ਹੱਥਾਂ ਵਿੱਚ ਫੜ ਕੇ ਆਪਣੀ ਬੋਲੀ ਦਾ, ਆਪਣੇ ਦੇਸ਼ ਪੰਜਾਬ ਦਾ ਮਾਣ ਕਰ ਸਕਣ, ਆਪਣੀ ਲਿਪੀ ਦਾ ਮਾਣ ਕਰ ਸਕਣ, ਤੇ ਨਾਲ-ਨਾਲ ਉਹਨਾਂ ਨੂੰ ਉਹ ਦੇਸ਼ ਪੰਜਾਬ ਦੀ ਜਿਹੜੀ ਬਣਤਰ ਹੈ, ਉਹਦੇ ਨਾਲ ਵੀ ਜੋੜੇ। ਸਾਡੇ ਜਿਹੜੇ ਅਸੂਲ ਨੇ, ਸਾਡੀਆਂ ਕਦਰਾਂ ਕੀਮਤਾਂ, ਉਹਨਾਂ ਦੇ ਨਾਲ ਵੀ ਜੋੜੇ। ਤੇ ਤਾਂ ਮੇਰੀ ਜਿਹੜੀ ਫੈਸੀਨੇਟਿੰਗ ਫੋਕਟੇਲਸ ਆਫ ਪੰਜਾਬ, ਸੋਹਣੇ ਪੰਜਾਬ ਦੀਆਂ ਮੋਹਣੀਆਂ ਬਾਤਾਂ ਕਿਤਾਬਾਂ ਦੀ ਸੀਰੀਜ਼ ਦਾ ਕੰਮ ਸ਼ੁਰੂ ਹੋਇਆ।
ਇਹ ਤੇ ਤੁਸੀਂ ਇਹਦੇ ਵਿੱਚ ਕਿੰਨੀਆਂ ਜਿਹੜੀ ਇਹ ਫੈਸੀਨੇਟਿੰਗ ਫੋਕ ਟੇਲਸ ਆਫ ਪੰਜਾਬ ਆ, ਇਹਦੇ 'ਚ ਤੁਸੀਂ ਕਿੰਨੀਆਂ ਕਿਤਾਬਾਂ ਜਿਹੜੀਆਂ ਆ ਉਹ ਸ਼ਾਮਲ ਕੀਤੀਆਂ? ਸੋ ਪਹਿਲੀ 5 ਕਿਤਾਬਾਂ ਬੋਰਡ ਬੁੱਕਸ ਹੈਗੀਆਂ, ਜਿਹੜੀ ਗੱਤੇ ਦੀਆਂ ਛੋਟੀਆਂ ਕਿਤਾਬਾਂ ਹੁੰਦੀਆਂ ਨੇ, ਉਹਦੇ ਵਿੱਚ ਬੱਚੇ ਜਿਹੜੀਆਂ ਪੁਰਾਣੀਆਂ ਚਿੜੀ ਤੇ ਪਿੱਪਲ ਵਾਲੀ ਕਹਾਣੀ ਹੈ ਨਾ, ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ, ਜਾਂ ਫਿਰ ਲੇਲਾ ਤੇ ਢੋਲ, ਨਾਨੀ ਮਾਂ ਕੋਲ ਜਾਊਂਗਾ, ਦੁੱਧ ਮਲਾਈਆਂ ਖਾਊਂਗਾ, ਮੋਟਾ ਹੋ ਕੇ ਆਊਂਗਾ, ਉਸ ਤਰ੍ਹਾਂ ਦੀਆਂ ਬਾਤਾਂ ਜਿਹੜੀਆਂ ਕਿ ਟੁਣਕਦੀਆਂ ਹਨ, ਉਹ 5 ਬੋਰਡ ਬੁੱਕਸ ਆਪਾਂ ਤਿਆਰ ਕੀਤੀਆਂ। ਤੇ ਫਿਰ ਜਦ ਬੱਚੇ ਵੱਡੇ ਹੁੰਦੇ ਜਾਂਦੇ ਤੇ ਉਹਨਾਂ ਦਾ ਲੈਵਲ ਉੱਚਾ ਹੁੰਦਾ ਜਾਂਦਾ, ਪੰਜਾਬੀ ਦੀ ਮਿਆਰ ਵੀ ਤੇ ਆਪਣਾ ਜਿਹੜਾ ਕੰਟੈਂਟ ਹੈ ਉਹਦਾ ਥਾਟ ਪ੍ਰੋਸੈਸ ਵੀ ਤੇ ਸਬਕ ਵੀ ਥੋੜ੍ਹੇ ਜਿਹੇ ਕੰਪਲਿਕੇਟਿਡ ਹੁੰਦੇ ਜਾਂਦੇ ਨੇ। ਤੇ ਉਹ ਫਿਰ 3 ਕਿਤਾਬਾਂ ਆਈਆਂ ਜਿਹੜੀਆਂ ਸੋ ਹੁਣ ਹਾਲ ਦੀ ਘੜੀ ਵਿੱਚ 9 ਫੈਸੀਨੇਟਿੰਗ ਫੋਕ ਟੇਲਸ ਆਫ ਸੀਰੀਜ਼ ਵਿੱਚ 9 ਕਿਤਾਬਾਂ ਪਬਲਿਸ਼ ਹੋ ਚੁੱਕੀਆਂ ਨੇ, ਤੇ 10ਵੀਂ ਜਿਹੜੀ ਹੈ ਉਹ ਸਾਂਝਾ ਪੰਜਾਬ ਛਾਪ ਗੁਰਮੁਖੀ ਤੇ ਸ਼ਾਹਮੁਖੀ ਪੰਜਾਬੀ ਦੀ ਦੋਵੇਂ ਲਿਪੀਆਂ ਵਿੱਚ ਹੈ, ਜਿਹੜੀ ਕਿ ਆਪਾਂ ਲਾਹੌਰ ਲਾਂਚ ਕੀਤੀ ਸੀਗੀ। ਕਿਉਂਕਿ ਆਪਣੇ ਲਹਿੰਦੇ ਪੰਜਾਬ ਵਿੱਚ ਵੀ ਪੰਜਾਬੀ ਲਿਟਰੇਚਰ ਹੈ ਨਹੀਂ ਬੱਚਿਆਂ ਦੇ ਕੋਲ, ਉੱਥੇ ਤੇ ਪੰਜਾਬੀ ਪੜ੍ਹਾਈ ਨਹੀਂ ਜਾਂਦੀ ਸਕੂਲਾਂ ਵਿੱਚ। ਸੋ ਮੇਰੀ ਇਕੱਲੀ ਕਿਤਾਬ ਸੀਗੀ ਜਿਹੜੀ ਕਿ ਉੱਥੇ ਦੇ ਬੱਚਿਆਂ ਨੂੰ, ਇੱਕ ਤੇ ਸੋਹਣੀ ਪੰਜਾਬੀ ਦੀ ਸ਼ਾਹਮੁਖੀ ਵਿੱਚ ਕਿਤਾਬ ਛਪੀ, ਔਰ ਦੂਜੀ ਉਹਦੇ ਵਿੱਚ ਗੁਰਮੁਖੀ ਵੀ ਸਾਈਡ ਵਿੱਚ ਹੈ, ਤੇ ਗੁਰਮੁਖੀ ਤੋਂ ਸ਼ਾਹਮੁਖੀ ਤੇ ਸ਼ਾਹਮੁਖੀ ਤੋਂ ਗੁਰਮੁਖੀ ਸਿੱਖਣ ਦੇ ਕਾਇਦੇ ਵੀ ਹਨ। ਤਾਂ ਮੈਂ ਔਰ ਉਹ ਆਪਣੇ ਚੜ੍ਹਦੇ ਪੰਜਾਬ ਵਿੱਚ ਵੀ ਅਸੀਂ ਸਕੂਲਾਂ ਵਿੱਚ ਵੰਡ ਰਹੇ ਹਾਂ, ਸਰਕਾਰੀ ਸਕੂਲਾਂ ਵਿੱਚ, ਤਾਂ ਜੋ ਬੱਚਿਆਂ ਨੂੰ ਇੱਕ ਸਾਂਝੇ ਪੰਜਾਬ ਦਾ ਜਿਹੜਾ ਤਸੱਵਰ ਹੈ, ਜਿਹੜਾ ਪੰਜਾਬ ਸਾਥੋਂ ਵਿਛੜਿਆ ਆ, ਉਹਨੂੰ ਫਿਰ ਤੋਂ ਜੋੜਨ ਦਾ ਜਿਹੜਾ ਤਸੱਵਰ ਹੈ, ਸਾਡਾ ਖਿਆਲ ਹੈ, ਉਹ ਉਹਨਾਂ ਦੇ ਦਿਮਾਗ ਵਿੱਚ ਇੱਕ ਸੁਪਨਾ ਜਿਹਾ ਪਰੋਣਾ ਮੇਰਾ ਇੱਕ ਮਨਸ਼ਾ ਸੀਗਾ। ਸੋ ਉਹ ਪਰੋਇਆ ਮੈਂ ਬੱਚਿਆਂ ਦੇ ਦਿਮਾਗ ਵਿੱਚ। ਬਿਲਕੁਲ, ਗੁਰਮੀਤ ਕੌਰ ਜੀ, ਮੈਂ ਜਿੱਦਾਂ ਜਦੋਂ ਤੁਹਾਡੀ ਕਹਾਣੀ ਸੁਣ ਰਿਹਾ ਤਾਂ ਮਤਲਬ ਤੁਸੀਂ ਸਾਂਝੇ ਪੰਜਾਬ ਦੀ ਗੱਲ ਕਰ ਰਹੇ ਹੋ, ਤਾਂ ਮੈਨੂੰ ਤੁਹਾਡਾ ਜਿਹੜਾ ਪਿਛੋਕੜ ਆ, ਉਹ ਜਿੰਨੀਆਂ ਤਰਾਸਦੀਆਂ 19ਵੀਂ ਸਦੀ ਦੀਆਂ ਪੰਜਾਬ ਦੇ ਨਾਲ ਜੁੜੀਆਂ ਜਾਂ ਸਿੱਖਾਂ ਨਾਲ ਜੁੜੀਆਂ ਰਹੀਆਂ, ਤੁਸੀਂ ਲਗਭਗ ਤੁਹਾਡੀ ਕੋਈ ਨਾ ਕੋਈ ਪੀੜ੍ਹੀ ਉਹਦਾ ਹਿੱਸਾ ਰਹੀ ਆ। ਜਿਵੇਂ ਤੁਸੀਂ 1947 ਤੋਂ ਪਹਿਲਾਂ ਦੱਸਿਆ ਕਿ ਤੁਸੀਂ ਲਹਿੰਦੇ ਪੰਜਾਬ ਤੋਂ ਇਸ ਪਾਸੇ ਆਏ ਤੇ ਫਿਰ ਉਸ ਤੋਂ ਬਾਅਦ ਤੁਸੀਂ ਪੰਜਾਬ ਤੋਂ ਅਗਾਂਹ ਫਿਰ ਇੰਦੋਰ ਤੱਕ ਤੁਹਾਡਾ ਸਫ਼ਰ ਰਿਹਾ। ਤਾਂ ਮੈਨੂੰ ਲੱਗਦਾ ਕਿ ਜਿਹੜਾ ਅੱਜ ਜਿਹੜੀ ਤੁਹਾਡੀ ਜੋ ਤੁਸੀਂ ਆਰਟ ਦੇ ਰਹੇ ਹੋ ਕਮਿਊਨਿਟੀ ਨੂੰ, ਤਾਂ ਉਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਉਹ ਝਲਕਦੀਆਂ, ਵੀ ਇਸੇ ਕਰਕੇ ਉਹ ਇੰਨੇ ਸੋਹਣੇ ਰੂਪ ਦੇ ਵਿੱਚ ਸ਼ਾਇਦ ਵੀ ਪ੍ਰਗਟ ਹੋ ਰਿਹਾ ਹੈ, ਜੋ ਵੀ ਤੁਸੀਂ ਕੰਮ ਕਰ ਰਹੇ ਹੋ। ਤੇ ਇਸ ਤੋਂ ਬਾਅਦ ਗੁਰਮੀਤ ਕੌਰ ਜੀ, ਜੇ ਮੈਂ ਗੱਲ ਕਰਾਂ, ਤੁਸੀਂ ਇਹਨਾਂ ਕਿਤਾਬਾਂ ਤੋਂ ਇਲਾਵਾ ਜਿੱਥੇ ਤੁਸੀਂ ਬੱਚਿਆਂ ਦੇ ਸਾਹਿਤ ਤੇ ਕੰਮ ਕੀਤਾ, ਉਸ ਤੋਂ ਇਲਾਵਾ ਤੁਸੀਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਜੀਵਨ ਬਾਰੇ, ਉਹਨਾਂ ਦੇ ਸਾਰੇ ਸਫ਼ਰ ਬਾਰੇ ਵੀ ਇੱਕ ਕਿਤਾਬ ਲਿਖੀ, ਜਿਹੜੀ ਬੜੀ ਮਕਬੂਲ ਹੋਈ ਆ। ਉਹਦਾ ਖਿਆਲ ਤੁਹਾਡੇ ਮਨ 'ਚ ਕਿਵੇਂ ਆਇਆ ਤੇ ਤੁਸੀਂ ਮਤਲਬ ਉਹ ਕਿਤਾਬ ਜਿਹੜੀ ਲਿਖਣ ਦਾ ਫੈਸਲਾ ਕੀ ਸੋਚ ਕੇ ਲਿਆ? ਸੋ ਜਿਵੇਂ ਕਿ ਮੈਂ ਗੱਲ ਕੀਤੀ ਕਿ 1984 ਦਾ ਜਿਹੜਾ ਰੋਸ ਸੀਗਾ ਦਿਲ ਵਿੱਚ, ਮੈਨੂੰ ਲੱਗਦਾ ਸੀਗਾ ਕਿ ਕਿੱਥੇ ਅਸੀਂ ਚਲੇ ਨਾ ਜਾਈਏ ਬੱਚਿਆਂ ਨੂੰ ਦੱਸੇ ਬਗੈਰ ਕਿ ਹੋਇਆ ਕੀ ਸਾਡੇ ਨਾਲ। ਕਿੰਨੀ ਵੱਡੀ ਤਰਾਸਦੀ ਹੋਈ, ਔਰ ਮੈਂ ਦੇਖਿਆ ਕਿ ਇੰਨੇ ਸਾਲਾਂ ਵਿੱਚ ਬੱਚਿਆਂ ਵਾਸਤੇ ਕਿਸੇ ਨੇ ਕਦੇ 84 ਦੀ ਗੱਲ ਨਹੀਂ ਕੀਤੀ। ਤੇ ਮੈਨੂੰ ਲੱਗਿਆ ਕਿ ਵੱਡਿਆਂ ਵਾਸਤੇ ਤਾਂ ਬਹੁਤ ਕਿਤਾਬਾਂ ਲਿਖੀਆਂ ਗਈਆਂ 84 ਦੇ ਉੱਪਰ, ਪਰ ਜਿਹੜੀ ਕਿ ਸਚਿੱਤਰ ਕਰਕੇ ਜਾਂ ਫਿਰ ਸਬੂਤਾਂ ਦੇ ਤੱਥਾਂ ਦੇ ਨਾਲ ਜਿਹਦੇ ਔਰ ਇੱਕ ਕਹਾਣੀ ਦੇ ਰੂਪ ਵਿੱਚ ਲਿਖੀ ਜਾਏ। ਤੇ ਪਿੱਛੇ ਆਪਣਾ 2020 ਵਿੱਚ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ 25ਵੀਂ ਬਰਸੀ ਹੋਣੀ ਸੀ ਉਹਨਾਂ ਦੀ ਸ਼ਹਾਦਤ ਦੀ। ਤੇ ਉਸ ਤੋਂ ਪਹਿਲਾਂ 2019 ਵਿੱਚ ਬੀਬੀ ਖਾਲੜਾ ਨੇ ਪੰਜਾਬ ਲੋਕ ਸਭਾ ਇਲੈਕਸ਼ਨਸ ਵਿੱਚ ਸ਼ਮੂਲੀਅਤ ਕੀਤੀ ਤੇ ਖਡੂਰ ਸਾਹਿਬ ਕੰਸਟੀਟਿਊਂਸੀ ਹਲਕੇ ਤੋਂ ਖੜੇ ਹੋਏ। ਤੇ ਮੇਰੀ ਇੱਕ ਸਹੇਲੀ ਆ ਪਰਮਜੀਤ ਕੌਰ ਮਾਲ, ਉਹ ਸਿਆਟਲ ਰਹਿੰਦੀ ਆ, ਤੇ ਉਹ ਖਾਲੜਾ ਪਰਿਵਾਰ ਦੇ ਬਹੁਤ ਨਜ਼ਦੀਕ ਆ। ਤੇ ਉਹ ਬੀਬੀ ਖਾਲੜਾ ਦੀ ਕੈਂਪੇਨਿੰਗ ਉਹਨੇ ਆਪਣੇ ਮੋਢੇ ਤੇ ਲਈ ਕਿ ਅਸੀਂ ਬੀਬੀਆਂ ਨੇ ਮਿਲ ਕੇ ਬੀਬੀ ਖਾਲੜਾ ਦੀ ਕੈਂਪੇਨਿੰਗ ਕਰਨੀ ਹੈ। ਤੇ ਮੈਨੂੰ ਕਾਲ ਕੀਤਾ ਕਿ ਭੈਣ ਤੂੰ ਲਿਖਦੀ ਸੋਹਣਾ ਆ, ਤੂੰ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਉੱਪਰ ਇੱਕ ਆਰਟੀਕਲ ਲਿਖ ਜਿਹੜਾ ਕਿ ਆਪਾਂ ਸਰਕੂਲੇਟ ਕਰੀਏ। ਕਿਉਂਕਿ ਮੈਂ ਪਿੰਡਾਂ ਵਿੱਚ ਫ਼ੋਨ ਕਰਦੀ ਹਾਂ, ਲੋਕਾਂ ਨੂੰ ਪਤਾ ਹੀ ਨਹੀਂ, ਉਹ ਕਹਿੰਦੇ ਕਿਹੜੀ ਬੀਬੀ ਖਾਲੜਾ? ਤੇ ਉਹ ਕਹਿੰਦੇ ਜਸਵੰਤ ਸਿੰਘ ਖਾਲੜਾ ਦੀ ਪਤਨੀ, ਤੇ ਉਹ ਕਹਿੰਦੇ ਕਿਹੜਾ ਜਸਵੰਤ ਸਿੰਘ ਖਾਲੜਾ? ਕਹਿੰਦੀ ਇਹ 20 ਸਾਲ ਹੋਏ ਨਹੀਂ ਔਰ ਲੋਕੀ ਜਸਵੰਤ ਸਿੰਘ ਖਾਲੜੇ ਨੂੰ ਭੁੱਲਣਾ ਸ਼ੁਰੂ ਕਰਤਾ ਲੋਕਾਂ ਨੇ। ਤੇ ਮੈਨੂੰ ਵੀ ਬੜੀ ਹੈਰਤ ਹੋਈ। ਤੇ ਮੈਂ ਜਦਕਿ ਬਹੁਤ ਇੰਟਰਸਟਿੰਗ ਵਾਕਿਆ ਮੈਂ ਸਾਂਝਾ ਕਰਦੀ ਹਾਂ ਕਿ ਮੈਂ ਕਦ ਤੋਂ ਖਾਲੜਾ ਸਾਹਿਬ ਦੇ ਨਾਲ ਜੁੜੀ ਹਾਂ ਇਨਡਾਇਰੈਕਟਲੀ। ਮੈਂ 91 ਵਿੱਚ USA ਪੜ੍ਹਨ ਆਈ ਸਾਂ। ਸੋ ਉਸ ਟਾਈਮ ਇੰਟਰਨੈਟ ਨਹੀਂ ਹੁੰਦਾ ਸੀਗਾ।
ਬਟ ਇਟ ਵਾਸ ਦ ਬਿਗਿਨਿੰਗ ਆਫ ਦ ਇੰਟਰਨੈਟ। ਬੁਲੇਟਿਨ ਬੋਰਡਸ ਯੂਨੀਵਰਸਿਟੀਜ਼ ਵਿੱਚ ਸ਼ੁਰੂਆਤ ਹੋਈ ਉਹਨਾਂ ਦੀ। ਸੋ ਇੱਕ ਤੁਸੀਂ ਜਾਂਦੇ ਸੀ ਯੂਨੀਵਰਸਿਟੀ ਦੇ ਕੰਪਿਊਟਰ ਤੇ ਬੁਲੇਟਿਨ ਬੋਰਡ ਤੇ ਲੌਗਇਨ ਕਰਦੇ ਸੀਗੇ ਔਰ ਉੱਥੇ ਪਬਲਿਸ਼ ਹੁੰਦੇ ਸੀਗੇ ਕਿ ਆ ਗਰੁੱਪਸ ਚੱਲ ਰਹੇ ਨੇ, ਫਿਰ ਤੁਸੀਂ ਉਹਨਾਂ ਦੇ ਨਾਲ ਇੰਟਰੈਕਟ ਕਰ ਸਕਦੇ ਸੀਗੇ। ਔਰ ਇੱਦਾਂ ਨਹੀਂ ਵਰਲਡ ਵਾਈਡ ਵੈਬ ਨਹੀਂ ਸੀਗਾ, ਕੁਛ ਕਨਸੈਪਟ ਨਹੀਂ ਸੀਗਾ। ਤੇ ਇੱਕ ਦਿਨ ਮੈਂ ਬੁਲੇਟਿਨ ਬੋਰਡਸ ਦੇਖ ਰਹੀ ਸੀਗੀ ਤੇ ਉਹਦੇ ਵਿੱਚ ਖਾਲਸਾ ਨੈਟ ਨਾਂ ਆਇਆ ਤੇ ਮੈਨੂੰ ਮੇਰੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਕਿ ਮੈਂ ਆਪਣੇ ਸਿੱਖਾਂ ਦੇ ਨਾਲ ਜੁੜਾਂਗੀ। ਸੋ ਇਮੈਜਿਨ ਮੈਂ 21 ਸਾਲਾਂ ਦੀ ਸਟੂਡੈਂਟ ਆ ਤੇ ਮੈਂ ਖਾਲਸਾ ਨੈਟ ਤੇ ਲੌਗਇਨ ਕੀਤਾ ਤੇ ਉੱਥੇ ਕੈਲੀਫੋਰਨੀਆ ਦੇ ਕਾਫੀ ਮੁੰਡੇ ਸੀਗੇ ਸਟੂਡੈਂਟਸ। ਤੇ ਬੋਰਡਸ ਤੇ ਕੀ ਗੱਲ ਹੁੰਦੀ ਸੀਗੀ ਪੰਜਾਬ ਵਿੱਚ 91 ਪੰਜਾਬ ਵਿੱਚ ਤਸ਼ੱਦਦ ਦਾ ਦੌਰ ਪੂਰੇ ਜ਼ੋਰ ਤੇ ਸੀਗਾ, ਆਪਣੇ ਸਿਖਰ ਤੇ ਸੀਗਾ। ਤੇ ਆਹ ਗੱਲਾਂ ਹੁੰਦੀਆਂ ਸੀਗਾ ਉੱਥੇ, ਤਾਂ ਮੈਨੂੰ ਪਤਾ ਚੱਲਦਾ ਸੀ ਕਿ ਪੰਜਾਬ ਵਿੱਚ ਹਾਲੇ ਵੀ ਆ ਹੋ ਰਿਹਾ। ਨਹੀਂ ਤੇ ਸਾਡੇ ਦਿਮਾਗ ਵਿੱਚ ਸੀਗਾ 84 ਹੋਇਆ, ਸਾਰਾ ਕੁਛ ਹੋਇਆ, ਸਾਰਾ ਕੁਛ ਨਿਬੜ ਗਿਆ। ਮੈਨੂੰ ਪਤਾ ਹੀ ਨਹੀਂ ਸੀਗਾ ਕਿ ਜਿਹੜਾ ਗੁੰਮਸ਼ੁਦਗੀਆਂ ਦਾ ਦੌਰ ਸ਼ੁਰੂ ਹੋਇਆ, ਜਿਹੜਾ ਫੇਕ ਐਨਕਾਊਂਟਰਸ ਪੰਜਾਬ ਵਿੱਚ ਚੱਲ ਰਹੀਆਂ ਨੇ ਤੇ ਉਹ ਸਾਰੀ ਜਾਣਕਾਰੀ ਮਿਲਣੀ ਸ਼ੁਰੂ ਹੋਈ ਤੇ ਸੰਘਰਸ਼ ਖਾਲਿਸਤਾਨ ਮੂਵਮੈਂਟ ਦੇ ਬਾਰੇ ਸਾਰਾ ਕੁਝ ਪਤਾ ਹੋਣਾ। ਤੇ ਖਾਲੜਾ ਸਾਹਿਬ ਦੀ ਗੱਲ ਹੁੰਦੀ ਸੀ 92 ਵਿੱਚ, 93 ਵਿੱਚ ਜਿਹੜੀ ਖਾਲੜਾ ਸਾਹਿਬ ਦੀ ਗੱਲ ਹੋਣੀ ਸ਼ੁਰੂ ਹੋਈ ਕਿ ਉਹਨਾਂ ਨੇ ਇਹ ਗੱਲ ਕਰਦੇ ਨੇ, ਇਹਨਾਂ ਨੇ ਪ੍ਰੋਟੈਸਟ ਕੀਤਾ, ਇਹ ਰੋਸ ਮੁਜ਼ਾਹਰਾ ਕੀਤਾ ਕਿ ਇੱਥੇ ਇੰਨੇ ਗੁੰਮਸ਼ੁਦਾ ਹੋਏ ਨੇ। ਤੇ 95 ਵਿੱਚ ਪਤਾ ਚੱਲਿਆ ਕਿ ਉਹਨਾਂ ਨੂੰ ਵੀ ਲਾਪਤਾ ਕਰ ਦਿੱਤਾ ਗਿਆ। ਸੋ ਤਾਂ ਤੋਂ ਖਾਲੜਾ ਸਾਹਿਬ ਇੱਕ ਇਨਡਾਇਰੈਕਟਲੀ ਮੇਰੇ ਹੀਰੋ ਰਹੇ ਨੇ। ਮੇਰੇ ਖਿਆਲ 2000 ਸਮਥਿੰਗ ਅਰਲੀ 2000 ਵਿੱਚ ਇੱਕ ਲਾਇਬ੍ਰੇਰੀ ਆਫ ਕਾਂਗਰਸ ਵਿੱਚ ਕਿਸੇ ਨੇ ਮੇਰਾ ਇੰਟਰਵਿਊ ਕੀਤਾ ਸੀ, ਆਡੀਓ ਇੰਟਰਵਿਊ ਕੀਤਾ ਸੀਗਾ ਐਟਲਾਂਟਾ ਵਿੱਚ। ਤੇ ਉਹਨਾਂ ਨੇ ਮੈਂ ਬਾਅਦ ਵਿੱਚ ਜਾ ਕੇ ਇੰਟਰਵਿਊ ਵਿੱਚ ਦੇਖਿਆ ਕਿ ਮੈਂ ਖਾਲੜਾ ਸਾਹਿਬ ਨੂੰ ਦੇ ਬਾਰੇ ਉਹਦੇ ਵਿੱਚ ਵੀ ਜ਼ਿਕਰ ਕੀਤਾ ਆ। ਸੋ ਲਾਈਕ ਇਸ ਗੱਲ ਨੂੰ ਮੇਰੇ ਖਿਆਲ 22-23 ਸਾਲ ਹੋ ਗਏ। ਸੋ ਜਦ ਪਰਮਜੀਤ ਕੌਰ ਮਾਲ ਮੇਰੀ ਸਹੇਲੀ ਜਦ ਮੈਨੂੰ ਖਾਲੜਾ ਸਾਹਿਬ ਬਾਰੇ ਲਿਖਣ ਨੂੰ ਕਹਿੰਦੀ ਹੈ, ਉਹ ਸਾਰਾ ਕੁਝ ਇਕੱਠਾ ਹੁੰਦਾ ਹੈ ਨਾ, ਪਿੱਛੇ ਜਿਹੜਾ ਖਾਲੜਾ ਸਾਹਿਬ ਦੀ ਜਿਹੜੀ ਨੌਲੇਜ ਆ ਉਹ ਸਾਰਾ ਕੁਝ। ਮੈਂ ਰਿਸਰਚ ਕਰਨਾ ਸ਼ੁਰੂ ਕਰਦੀ ਹਾਂ। ਮੈਂ ਕਹਿੰਦੀ ਭੈਣ, ਉਹਨਾਂ ਦੇ ਉੱਪਰ ਇੱਕ ਆਰਟੀਕਲ ਨਹੀਂ ਲਿਖਿਆ ਜਾ ਸਕਦਾ, ਉਹਨਾਂ ਦੇ ਉੱਪਰ ਕਿਤਾਬ ਲਿਖਣੀ ਚਾਹੀਦੀ ਹੈ। ਤੇ ਉਹ ਕਹਿੰਦੀ ਲਿਖੋ ਫਿਰ। ਤੇ ਮੈਂ ਕਿਹਾ ਮੈਂ ਆਪਣਾ ਕੰਮ ਛੱਡ ਕੇ ਕਿੱਦਾਂ, ਮੇਰਾ ਕੰਮ ਇੰਨਾ ਸਾਰਾ, ਮੇਰੀ ਨਵੀਂ ਕਿਤਾਬ ਚੱਲ ਰਹੀ ਹੈ। ਤੇ ਕਹਿੰਦੀ ਭੈਣ ਤੂੰ ਨਹੀਂ ਲਿਖੇਂਗੀ ਤੇ ਹੋਰ ਕੌਣ ਲਿਖੇਗਾ ਬੱਚਿਆਂ ਵਾਸਤੇ? ਤੂੰ ਜਿਸ ਤਰ੍ਹਾਂ ਲਿਖਦੀ ਹੈ, ਬੱਚੇ ਪੜ੍ਹਦੇ ਹੈ, ਸੁਣਦੇ ਹੈ, ਉਹਨਾਂ ਨੂੰ ਸਮਝ ਆਉਂਦੀ ਹੈ। ਤੇ ਮੈਂ ਨਾ ਕਰਦੀ ਰਹੀ। ਫਿਰ ਕਹਿੰਦੀ ਇੱਕ ਵਾਰੀ ਨਵਕਿਰਨ ਹੋਰਾਂ ਨਾਲ ਗੱਲ ਕਰ ਲੈ। ਤੇ ਮੈਂ ਜਦ ਪਹਿਲੀ ਵਾਰੀ ਮੇਰੀ ਨਵਕਿਰਨ ਹੋਰਾਂ ਨਾਲ ਗੱਲ ਹੋਈ ਤੇ ਮੈਂ ਫੋਨ ਰੱਖਣ ਲੱਗੀ ਤੇ ਮੈਂ ਕਿਹਾ ਕਿ ਮੈਂ ਕਿਸ ਮੂੰਹ ਤੋਂ ਨਾ ਕਰ ਸਕਦੀ ਹਾਂ ਇਸ ਗੱਲ ਨੂੰ। ਗੁਰੂ ਸਾਹਿਬ ਮੇਰੀ ਝੋਲੀ ਵਿੱਚ ਇੰਨੀ ਵੱਡੀ ਦਾਤ ਪਾ ਰਹੇ ਨੇ ਤੇ ਮੈਂ ਨਾ ਕਰਨ ਵਾਲੀ ਕੌਣ ਹੁੰਦੀ ਆ? ਤੇ ਫਿਰ ਮੈਂ ਉਸੇ ਕਾਲ ਵਿੱਚ ਉਹਨਾਂ ਨੂੰ ਕਿਹਾ ਕਿ ਆਪਾਂ ਲਿਖਾਂਗੇ, ਕਿਤਾਬ ਲਿਖਾਂਗੇ, ਤੁਸੀਂ ਮੇਰਾ ਸਾਥ ਦਿਓ। ਤੇ ਉਸ ਤਰ੍ਹਾਂ ਕਿਤਾਬ ਦੀ ਸ਼ੁਰੂਆਤ ਹੋਈ। ਤੇ ਕਿਤਾਬ ਦੀ ਸਮਾਪਤੀ ਤੋਂ ਬਾਅਦ ਕੀ ਫਿਰ ਤੁਹਾਨੂੰ ਮਤਲਬ ਇੱਕ ਸੈਲਫ ਸੈਟਿਸਫੈਕਸ਼ਨ ਹੁੰਦੀ ਆ ਕਿ ਹਾਂ ਮੈਂ ਭਾਈ ਜਸਵੰਤ ਸਿੰਘ ਖਾਲੜਾ ਬਾਰੇ ਮਤਲਬ ਉਹ ਲਿਖ ਸਕੀ ਆ ਕਿ ਜਿਹੜੀ ਉਹਨਾਂ ਦੀ ਜਿਹੜੀ ਲੈਗੇਸੀ ਆ ਉਹਨੂੰ ਅਗਲੀਆਂ ਜਨਰੇਸ਼ਨਸ ਤੱਕ ਲੈ ਕੇ ਜਾਵੇ। ਤੇ ਤੁਹਾਨੂੰ ਤੁਹਾਡੀ ਉਹ ਸੈਲਫ ਸੈਟਿਸਫੈਕਸ਼ਨ ਦਾ ਲੈਵਲ ਕੀ ਹੈ? ਸੈਲਫ ਸੈਟਿਸਫੈਕਸ਼ਨ ਦਾ ਫਰਸਟ ਜਿਹੜਾ ਉਹ ਸੀਗਾ, ਮੈਂ 2-3 ਯਾਦਾਂ ਉਹਦੇ ਨਾਲ ਜਿਹੜੀਆਂ ਜੁੜੀਆਂ ਮੈਂ ਦੱਸਦੀ ਹਾਂ। ਇੱਕ ਤੇ ਪਹਿਲੀ ਕਿਤਾਬ ਜਦ ਜਿਹੜਾ ਖਰੜਾ ਛਪ ਕੇ ਆਉਂਦਾ ਆ ਤੇ ਉਹ ਸਭ ਤੋਂ ਪਹਿਲਾਂ ਮੈਂ ਆਪਣੇ ਕੋਲ ਨਹੀਂ ਮੰਗਾਇਆ, ਉਹ ਨਵਕਿਰਨ ਹੋਰਾਂ ਕੋਲ ਮੈਂ ਕੈਲੀਫੋਰਨੀਆ ਮੰਗਵਾਇਆ। ਨਿਰਵੈਰ ਜੀ ਸਾਡੇ ਐਡੀਟਰ ਨੇ, ਉਹਨਾਂ ਨੇ ਜਾ ਕੇ ਨਵਕਿਰਨ ਦੀ ਝੋਲੀ 'ਚ ਪਾਇਆ। ਤੇ ਨਵਕਿਰਨ ਨੇ ਕਿਤਾਬ ਜਦ ਉਹਨੇ ਕਿਤਾਬ ਏਦਾਂ ਆਨਲਾਈਨ ਤੇ ਸਾਰਾ ਪੜ੍ਹਿਆ ਹੋਇਆ ਸੀ, ਪਰ ਜਦ ਉਹਨੇ ਕਿਤਾਬ ਹੱਥ ਵਿੱਚ ਫੜੀ ਹੈ ਔਰ ਸਾਰੀ ਸਚਿੱਤਰ ਕਿਤਾਬ ਹੱਥ ਵਿੱਚ ਪੜ੍ਹ ਕੇ ਉਹਨੇ ਜੋ ਮੈਨੂੰ ਕਾਲ ਕੀਤਾ, ਉਹ ਇੱਕ ਮਤਲਬ ਉਹ ਯਾਦਗਾਰ ਮੋਮੈਂਟ ਸੀਗਾ ਮੇਰੇ ਵਾਸਤੇ। ਦੂਜਾ, ਉਹ ਕਿਤਾਬ ਇੱਕ ਹੋਰ ਉਹਦਾ ਪ੍ਰੋਟੋਟਾਈਪ ਪੰਜਾਬ ਗਿਆ ਔਰ ਬੀਬੀ ਖਾਲੜਾ ਦੇ ਹੱਥਾਂ ਵਿੱਚ ਆਇਆ, ਉਹਨਾਂ ਦੀ ਝੋਲੀ ਵਿੱਚ ਗਿਆ। ਬੀਬੀ ਖਾਲੜਾ ਨੇ ਇਸ ਤਰ੍ਹਾਂ ਦੇ ਲਫ਼ਜ਼ ਕਹੇ ਉਸ ਕਿਤਾਬ ਦੇ ਬਾਰੇ, ਨਿਰਪੱਖ ਅਤੇ ਨਿਰਛਲ। ਉਹ ਦੋ ਲਫ਼ਜ਼ ਮੇਰੇ ਵਾਸਤੇ ਮੇਰੀ ਰੂਹ ਨੂੰ ਸਕੂਨ ਦੇਣ ਵਾਲੇ ਸੀਗੇ, ਕਿਉਂਕਿ ਮੈਂ ਬਹੁਤ ਮਿਹਨਤ ਕੀਤੀ ਇਸ ਕਿਤਾਬ ਵਿੱਚ। ਮੈਂ ਦੇਖਦੀ ਹਾਂ ਕਿ ਉਹ ਕੋਵਿਡ ਟਾਈਮ ਸੀਗਾ, ਬੱਚੇ ਘਰ ਸਾਰੇ, ਔਰ ਮਾਂ ਦੀ ਇੱਕ ਰਿਸਪੋਂਸਿਬਿਲਿਟੀ ਹੁੰਦੀ ਘਰ ਵਿੱਚ, ਹਨਾ, ਪੂਰਾ ਦਾਣਾ ਪਾਣੀ ਸਾਰਾ ਕੁਝ ਪ੍ਰੋਵਾਈਡ ਕਰਨਾ ਤੇ ਨਾਲ
ਹਰ ਹਰ ਅੱਧੇ ਘੰਟੇ ਵਿੱਚ ਡਿਸਟਰਬੈਂਸ, ਮਤਲਬ ਫਿਰ ਜਿਹੜਾ ਸਾਡੇ ਇਲਸਟ੍ਰੇਸ਼ਨ ਸੀਗੇ ਉਹ ਹੋ ਨਹੀਂ ਰਹੇ ਸੀ ਕੰਪਲੀਟ ਟਾਈਮ ਸਿਰ। ਬਹੁਤ ਕੁਛ ਹੋਇਆ, ਮਤਲਬ ਪਿਛਲੇ 2 ਸਾਲਾਂ ਵਿੱਚ ਇੰਨਾ ਹਾਈ ਟੈਂਸ, ਕਿਉਂਕਿ ਨਵਕਿਰਨ ਹੋਰਾਂ ਨੇ ਵੀ ਮੈਨੂੰ ਕਿਹਾ, "ਭੈਣ ਜੀ ਤੁਸੀਂ ਬਰਸੀ ਤੱਕ ਨਹੀਂ, ਜ਼ਰੂਰੀ ਨਹੀਂ ਕਿ ਕੱਢੀ ਜਾਏ ਕਿਤਾਬ, ਆਪਾਂ ਬਾਅਦ ਵਿੱਚ ਕੱਢ ਦਿਆਂਗੇ, ਤੁਸੀਂ ਸਟ੍ਰੈਸ ਨਾ ਹੋ।" ਮੈਂ ਕਿਹਾ, "ਨਹੀਂ, ਕੱਢਣੀ ਹੈ ਆਪਾਂ, ਉਹਨਾਂ ਦੀ 25th ਐਨੀਵਰਸਰੀ ਤੇ ਕੱਢਣੀ ਹੈ।" ਤੇ ਮੈਂ 18-18 ਘੰਟੇ ਕੰਮ ਕਰਕੇ, ਮੈਂ ਇੱਕ ਵਾਰੀ ਤੇ ਏਦਾਂ ਮੂਮੈਂਟ ਆਇਆ ਕਿ ਮੈਨੂੰ ਲੱਗਿਆ ਕਿ ਮੈਂ ਪਾਗਲ ਹੋ ਜਾਵਾਂਗੀ, ਇਸ ਘਰ ਵਿੱਚ ਮੈਂ ਕੰਮ ਨਹੀਂ ਕਰ ਪਾਵਾਂਗੀ, ਤੇ ਮੈਂ ਆਪਣੀ ਫਲਾਈਟ ਲਈ ਮੈਂ ਫਲੋਰੀਡਾ ਅਪਾਰਟਮੈਂਟ ਇੱਕ ਰੈਂਟ ਕੀਤਾ, ਉੱਥੇ ਜਾ ਕੇ ਮੈਂ 3 ਮਹੀਨੇ ਉੱਥੇ ਬੈਠ ਕੇ ਮੈਂ ਕਿਤਾਬ ਮੁਕੰਮਲ ਕੀਤੀ। ਫਿਰ ਮੈਂ ਆਪਣੇ ਘਰ ਆਈ, ਆਪਣਾ ਘਰ ਪਰਿਵਾਰ ਛੱਡ ਕੇ। ਸੋ ਮੈਂ ਕਾਫ਼ੀ ਕੁਰਬਾਨੀਆਂ ਦਿੱਤੀਆਂ ਇਸ ਕਿਤਾਬ ਦੇ ਪਿੱਛੇ, ਔਰ ਕਾफ़ी स्ट्रेस लिया, पर किताब बहुत सोहनी बनी और बहुत सोहनी मुकम्मल हुई, और जिन्ना ਦੇ ਵੀ ਹੱਥ ਵਿੱਚ ਆਈ, ਮੈਨੂੰ ਪੰਜਾਬ ਤੋਂ ਲੋਕਾਂ ਦੇ ਫ਼ੋਨ ਆਏ ਕਿ ਸਾਡੇ ਬੱਚੇ ਜੋ ਕਿਤਾਬ ਪੜ੍ਹ ਕੇ, ਕੋਈ ਕਿਤਾਬ ਪੜ੍ਹ ਕੇ ਰਾਜ਼ੀ ਨਹੀਂ, ਉਹ ਆਪਣੇ ਕਮਰੇ 'ਚ ਲੈ ਗਏ, ਔਰ ਕਮਰੇ 'ਚ ਜਦ ਉਹਨਾਂ ਨੇ ਪੂਰੀ ਪੜ੍ਹ ਲਈ, ਪੂਰਾ ਵੀਕਐਂਡ ਪੜ੍ਹ ਲਈ, ਫਿਰ ਬਾਹਰ ਨਿਕਲੇ। ਇਸ ਤਰ੍ਹਾਂ ਦੇ ਮੈਨੂੰ ਫ਼ੋਨ ਆਏ ਆ, ਖਤ ਆਏ। ਔਰ ਕਿਸਾਨੀ ਮੋਰਚੇ ਵਿੱਚ ਅਸੀਂ, ਉਸ ਟਾਈਮ ਕਿਸਾਨੀ ਮੋਰਚਾ ਲੱਗਿਆ ਨਾ 2020 ਵਿੱਚ, ਤੇ ਅਸੀਂ ਟਿਕਰੀ ਬਾਰਡਰ 21 ਵਿੱਚ 2000 ਬਾਰਡਰ ਤੇ ਟਰਾਲੀਆਂ ਤੇ, ਸਾਰੀ ਟਰਾਲੀਆਂ ਤੇ ਕਿਤਾਬਾਂ ਵੰਡੀਆਂ ਸੀ। ਅਸੀਂ 5000 ਦੇ ਕਰੀਬ ਇਹ ਕਿਤਾਬ ਪੰਜਾਬ ਵਿੱਚ ਨਾਨ ਪ੍ਰੋਫਿਟ ਫ੍ਰੀ ਵਿੱਚ ਵੰਡੀ ਆ। ਸਕੂਲਾਂ ਵਿੱਚ, ਸਿੱਖ ਸਕੂਲਾਂ ਵਿੱਚ, ਲਾਇਬ੍ਰੇਰੀਜ਼ ਵਿੱਚ, ਕਿਸਾਨੀ ਮੋਰਚੇ ਵਿੱਚ, ਅਨੰਦਪੁਰ ਸਾਹਿਬ ਦੇ ਜੋੜ ਮੇਲੇ ਵਿੱਚ, ਮਤਲਬ ਬਹੁਤ ਥਾਂ ਤੇ ਅਸੀਂ ਸੇਵਾ ਕਰਾਈ ਕਿਤਾਬ ਦੀ। ਤੇ ਉੱਥੇ ਬੀਬੀਆਂ ਤੋਂ ਲੈ ਕੇ, ਬੱਚੀਆਂ ਤੋਂ ਲੈ ਕੇ ਬਜ਼ੁਰਗਾਂ ਨੇ, ਔਰ ਯੂਥ ਨੇ ਤੇ ਆਫ ਕੋਰਸ ਕਿਤਾਬ ਪੜ੍ਹੀ ਹੈ ਔਰ ਮਾਣੀ ਹੈ, ਤੇ ਉਹਨਾਂ ਨੂੰ ਪਤਾ ਚੱਲਿਆ ਕਿ ਪੰਜਾਬ ਵਿੱਚ 20ਵੀਂ ਸਦੀ ਵਿੱਚ ਹੋਇਆ ਕੀ, ਵੀ ਬਿਰਤਾਂਤ ਕੀ ਹੈ 20ਵੀਂ ਸਦੀ ਦਾ। ਕਿਉਂਕਿ ਇਹਦੇ ਵਿੱਚ ਸਿਰਫ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜੀਵਨ ਗਾਥਾ ਨਹੀਂ ਹੈ, ਉਹਨਾਂ ਦੇ ਬਚਪਨ ਤੋਂ ਲੈ ਕੇ ਉਹਨਾਂ ਦੀ ਸ਼ਹਾਦਤ ਤੱਕ ਦੇ ਸਫ਼ਰ ਵਿੱਚ ਪੰਜਾਬ ਦੀ ਪਿੱਠ ਭੂਮੀ ਵਿੱਚ ਕੀ ਚੱਲਦਾ ਹੈ, ਉਹ ਸਾਰਾ ਕਹਾਣੀ ਦੇ ਰੂਪ ਵਿੱਚ ਪਰੋਇਆ ਹੋਇਆ। ਕਿਉਂਕਿ ਮੇਰੇ ਦਿਮਾਗ ਵਿੱਚ ਸੀਗਾ ਕਿ ਮੈਂ ਇੱਕ ਵਾਰੀ ਮੈਨੂੰ ਮੌਕਾ ਮਿਲਣਾ, ਤੇ ਮੈਂ ਇਸ ਤਰ੍ਹਾਂ ਦੀ ਕਿਤਾਬ ਦੇਵਾਂ ਕਿ ਉਹਦੇ ਵਿੱਚ ਨਵੰਬਰ 84 ਵਿੱਚ ਕੀ ਹੋਇਆ, ਤੇ ਜੂਨ 84 ਵਿੱਚ ਕੀ ਹੋਇਆ, ਉਸ ਤੋਂ ਪਿੱਛੇ ਅਨੰਦਪੁਰ ਸਾਹਿਬ ਦਾ ਮਤਾ ਕੀ ਸੀ, ਧਰਮ ਯੁੱਧ ਮੋਰਚਾ ਕੀ ਸੀ, ਵੰਡ ਵਿੱਚ ਕੀ ਹੋਇਆ, ਸਾਰਾ ਕੁਝ ਬੱਚਿਆਂ ਨੂੰ ਇੱਕ ਵਾਰੀ 'ਚ ਪਤਾ ਚੱਲ ਜੇ। ਤੇ ਉਹ ਕਿਤਾਬ ਨਹੀਂ, ਘਰ ਇਹ ਮੈਂ ਵੀ ਤੁਹਾਡੀ ਕਿਤਾਬ ਪੜ੍ਹੀ ਆ, ਤੇ ਬੜਾ ਤੁਸੀਂ ਮਤਲਬ ਸੋਹਣਾ ਜਿਹੜਾ ਕੰਮ ਹੈ ਇਹਦੇ 'ਚ ਕੀਤਾ। ਤੇ ਦੂਜੀਆਂ ਵੀ ਤੁਹਾਡੀਆਂ ਕਿਤਾਬਾਂ ਬੱਚਿਆਂ ਵਾਲੀਆਂ ਵੀ ਜਿਹੜੀਆਂ ਆ, ਉਹ ਅਸੀਂ ਇੱਥੇ ਗੁਰਦੁਆਰਾ ਸਾਹਿਬ ਦੇਖਦੇ ਹੁੰਦੇ ਆ, ਬਹੁਤ ਜ਼ਿਆਦਾ ਡਿਮਾਂਡ ਉਹਨਾਂ ਦੀ ਇੱਥੇ ਬੁੱਕ ਸਟੋਰਸ ਦੇ ਉੱਤੇ ਰਹਿੰਦੀ ਆ। ਮਤਲਬ ਜਿਹੜੇ ਸਿੱਖ ਪਰਿਵਾਰ ਨੇ, ਉਹਨਾਂ ਨੂੰ ਜਿਹੜੀ ਇੱਕ ਪਹਿਲਾਂ ਚੀਜ਼ ਨਹੀਂ ਸੀ ਮਿਲਦੀ ਹੁੰਦੀ, ਹੁਣ ਤੁਹਾਡੀਆਂ ਲਿਖਤਾਂ ਦੇ ਰਾਹੀਂ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਨਾਲ ਜੋੜਨ ਦੇ ਲਈ ਉਹ ਕਿਤਾਬਾਂ ਜਿਹੜੀਆਂ ਨੇ ਮਿਲ ਰਹੀਆਂ ਨੇ। ਤੇ ਹੁਣ ਅਸੀਂ ਲਗਭਗ ਇੰਟਰਵਿਊ ਦੇ ਆਪਣੇ ਅਗਲੇ ਸਫ਼ਰ ਵੱਲ ਨੂੰ ਵੱਧ ਰਹੇ ਹਾਂ। ਤੇ ਮਤਲਬ ਮੈਂ ਅੱਗੇ ਜਾਣ ਤੋਂ ਪਹਿਲਾਂ ਮੈਨੂੰ ਇਹ ਪਤਾ ਵੀ ਤੁਸੀਂ ਮਤਲਬ ਕਵਿਤਾਵਾਂ ਵੀ ਜਿਹੜੀਆਂ ਆ ਉਹ ਲਿਖਦੇ ਹੋ, ਤੇ ਮਤਲਬ ਮੈਂ ਚਾਹੁੰਦਾ ਵੀ ਕੋਈ ਜਿਹੜੀ ਤੁਹਾਡੀ ਲਿਖਤ ਆ, ਜੋ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨੀ ਚਾਹੋ, ਉਹ ਜ਼ਰੂਰ ਇੱਕ ਵਾਰ ਕਰੋ, ਤਾਂ ਕਿ ਫਿਰ ਉਸ ਤੋਂ ਬਾਅਦ ਜਿਹੜਾ ਅਖੀਰਲਾ ਦੌਰ ਆ ਆਪਣੀ ਇੰਟਰਵਿਊ ਦਾ, ਮੈਂ ਉਹਦੇ ਵੱਲ ਵੱਧ ਸਕਾਂ। ਮੈਂ ਜੂਨ 84 ਦੇ ਵਾਸਤੇ ਕਵਿਤਾ ਲਿਖੀ ਸੀ, 1 ਜੂਨ 84, ਜੂਨ ਵਿੱਚ, ਮੈਨੂੰ ਚੇਤਾ ਨਹੀਂ, ਮੇਰੇ ਖਿਆਲ 15 ਜਾਂ 20 ਸਾਲ ਹੋ ਗਏ। ਤੇ ਉਹਦਾ ਸਿਰਲੇਖ ਹੈ, ਹੁਣ ਫਿਰ ਜੂਨ ਆਈ ਹੈ। ਹੁਣ ਫਿਰ ਜੂਨ ਆਈ ਹੈ, ਦੇਹੀ ਇੱਕ ਜਿਉਂਦੀ ਲੋਥ, ਫੌਜੀ ਬੂਟਾਂ ਹੇਠ ਲਤਾੜੀ, ਨੋਚੀ ਬੇਪਤ ਗਲਣ ਲਈ ਛੱਡੀ। ਹੁਣ ਫਿਰ ਜੂਨ ਆਈ ਹੈ, ਗੋਲੀਆਂ ਨਾਲ ਛਲਣੀ, ਜ਼ਹਿਰੀਲੀ ਗੈਸ ਵਿੱਚ ਸਾਹ ਘੁਟੇਂਦੀ, ਅੰਮ੍ਰਿਤ ਸਰੋਵਰ ਵਿੱਚ ਲਹੂ ਵਹਾਉਂਦੀ। ਹੁਣ ਫਿਰ ਜੂਨ ਆਈ ਹੈ, ਪੋਥੀਆਂ ਤੇ ਵਿਰਸਾ ਪਿਆ ਸੜਦਾ ਹੈ, ਪੁਰਾਤਨ ਖਜ਼ਾਨੇ ਪਈ ਲੁਟੀਂਦੇ, ਸਰਤਾਜੀ ਦਾ ਚਾਨਣ ਮੁਨਾਰਾ ਢਠੀਂਦਾ। ਹੁਣ ਫਿਰ ਜੂਨ ਆਈ ਹੈ, ਆਪਣਿਆਂ ਨੇ ਕੀਤੀ ਗੱਦਾਰੀ, ਕੌਣ ਹੈ ਮਿੱਤਰ ਤੇ ਕੌਣ ਦੋਖੀ, ਅਖੀਰ ਸੱਚਾਈ ਦੀ ਮਾਰ ਪੈਂਦੀ ਹੈ। ਹੁਣ ਫਿਰ ਜੂਨ ਆਈ ਹੈ, ਮੈਨੂੰ ਆਖਰੀ ਤਾਣ ਇਕੱਠਾ ਕਰਨਾ ਹੋਵੇਗਾ, ਖੂਨ ਦਾ ਇਹ ਕਤਰਾ, ਮਾਸ ਦੀ ਇਹ ਮੁੱਠ, ਇਸ ਵਿੱਚ ਜਾਨ ਹੈ ਅਜੇ, ਇਸ ਵਿੱਚ ਤਾਣ ਹੈ ਅਜੇ। ਫੌਜੀ ਬੂਟ ਮੈਨੂੰ ਬੇਪਤ ਨਹੀਂ ਕਰ ਸਕਦੇ, ਚਾਨਣ ਮੁਨਾਰਾ ਸਦਾ ਚਮਕੇਗਾ। ਜ਼ੰਜੀਰਾਂ ਸਰੀਰ ਤਾਂ ਜਕੜ ਲੈਣਗੀਆਂ, ਪਰ ਰੂਹ ਨੂੰ ਕੌਣ ਗੁਲਾਮ ਕਰ ਸਕੇਗਾ। ਮੈਂ ਮੁਨਾਰੇ ਫੇਰ ਖੜੇ ਕਰਾਂਗੀ, ਅਰਦਾਸਾਂ ਨਾਲ ਅੰਬਰ ਭਰਾਂਗੀ, ਅੰਮ੍ਰਿਤ ਸਰੋਵਰ ਸਾਫ਼ ਕਰਾਂਗੀ, ਪਰਚਮ
ਹੋਰ ਉੱਚੇ ਲਹਿਰਾਉਣਗੇ। ਮੈਂ ਆਪਣੀ ਕੌਮ ਮੁੜ ਸਿਰਜਾਂਗੀ, ਇੱਕ ਇੱਕ ਇੱਟ ਜੋੜ ਕੇ, ਇਕੱਲੀ ਇਕੱਲੀ ਕੁੱਖ ਪਲੋਸ ਕੇ, ਅਣਥੰਮੀ ਤਾਕਤ ਤਿਆਰ ਕਰਾਂਗੀ। ਮੈਂ ਮੁੜ ਅਰਪਾਂਗੀ, ਮੁੜ ਜਗਾਵਾਂਗੀ, ਮੁੜ ਸਿਰਜਾਂਗੀ, ਮੁੜ ਰੂਹ ਫੂਕਾਂਗੀ ਇਹਨਾਂ ਹੱਡੀਆਂ ਦੇ ਵਿੱਚ, ਜਦ ਤੱਕ ਦਮ ਕਾਇਮ ਹੈ, ਹੁਣ ਫਿਰ ਜੂਨ ਆਈ ਹੈ। ਬਹੁਤ ਤੁਹਾਡੀਆਂ ਗੱਲਾਂ, ਤੁਹਾਡੀ ਇਹ ਕਵਿਤਾ ਵੀ ਬੜੀ ਭਾਵਨਾਤਮਕ ਹੈ ਤੇ ਇਹ ਖਾਸ ਕਹਿਣਾ ਹੋਵੇ ਤਾਂ ਉਹ ਸਮਾਂ ਹੀ ਜਿਹੜਾ ਭਾਵੇਂ ਜੂਨ ਦਾ ਮਹੀਨਾ ਹੋਵੇ, ਭਾਵੇਂ ਨਵੰਬਰ ਦਾ ਮਹੀਨਾ ਹੋਵੇ, ਬੜਾ ਹਰ ਸਿੱਖ ਦੇ ਲਈ ਇੱਕ ਇਮੋਸ਼ਨਲ ਆ। ਮਤਲਬ ਇਹਦੀ ਸਿੰਬਲਾਈਜੇਸ਼ਨ ਬਹੁਤ ਸਟਰੋਂਗ ਆ। ਤੇ ਗੁਰਮੀਤ ਕੌਰ ਜੀ, ਹੁਣ ਮੈਂ ਅਖੀਰ ਵੱਲ ਨੂੰ ਵਧਾਂ ਆਪਣੀ ਇਸ ਗੱਲਬਾਤ ਦੇ, ਤਾਂ ਤੁਸੀਂ ਜਿਵੇਂ ਇੱਕ ਗੱਲ ਕਹੀ ਕਿ ਤੁਸੀਂ ਲਗਾਤਾਰ ਐਕਟਿਵਿਜ਼ਮ ਜਦੋਂ ਤੋਂ ਇੱਥੇ US ਆਏ, ਤੁਸੀਂ ਐਕਟਿਵਿਜ਼ਮ ਦਾ ਹਿੱਸਾ ਬਣੇ ਰਹੇ ਹੋ। ਉਹਦੇ 'ਚ ਤੁਸੀਂ ਅਬਜ਼ਰਵ ਕੀਤਾ ਕਿ ਅਸੀਂ ਸੇਮ ਐਕਸ਼ਨਸ ਕਰ ਰਹੇ ਹਾਂ, ਉਹਨਾਂ ਦੇ ਵਿੱਚੋਂ ਮਤਲਬ ਸੇਮ ਰਿਜ਼ਲਟ ਆਉਣਗੇ ਤੇ ਸੇਮ ਰਿਜ਼ਲਟਸ ਦੇ ਨਾਲ ਅਸੀਂ ਜ਼ਿਆਦਾ ਕੁਛ ਅਚੀਵ ਨਹੀਂ ਕਰ ਪਾ ਰਹੇ ਹਾਂ। ਤਾਂ ਮਤਲਬ ਇਹ ਸਾਰੀ ਜਿਹੜੀ ਤੁਹਾਡੀ ਆਬਜ਼ਰਵੇਸ਼ਨ ਆ, ਉਹਦਾ ਐਨਾਲਿਸਿਸ ਕਰਨ ਤੋਂ ਬਾਅਦ ਫਿਊਚਰ ਦਾ ਰਾਹ ਕੀ ਦੇਖਦੇ ਹੋ? ਅੱਜ ਜਿੱਥੇ ਸਾਰੇ ਵੈਸਟਰਨ ਵਰਲਡ ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਹੋ ਰਹੀ ਆ, ਇੰਡੀਅਨ ਸਟੇਟ ਨੇ ਜੋ ਸਿੱਖਾਂ ਦੇ ਨਾਲ ਇੰਡੀਆ ਦੇ ਵਿੱਚ ਕੀਤਾ, ਜਿਵੇਂ ਉੱਥੇ ਨੌਜਵਾਨਾਂ ਦੇ ਫੇਕ ਐਨਕਾਊਂਟਰਸ, ਨੌਜਵਾਨ ਗੁੰਮਸ਼ੁਦਾ ਕੀਤੇ, ਤੇ ਹੁਣ ਇੱਥੇ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੋਵੇ US ਦੇ ਵਿੱਚ, ਤੇ ਹੋਰ ਕਿੰਨੇ ਮੁਲਕਾਂ ਦੇ ਵਿੱਚ ਜਿਹੜੇ ਸਿੱਖ ਅੰਡਰ ਥ੍ਰੈਟ ਨੇ, ਸਿੱਖ ਐਕਟਿਵਿਸਟ ਅੰਡਰ ਥ੍ਰੈਟ ਨੇ। ਮਤਲਬ ਦੂਜੇ ਪਾਸੇ ਇੰਡੀਆ ਦੇ ਬਾਰੇ ਵੀ ਗੱਲ ਸਾਰੀ ਦੁਨੀਆ ਦੇ ਵਿੱਚ ਖੁੱਲ ਕੇ ਹੋ ਰਹੀ ਆ ਕਿ ਇੰਡੀਆ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਰਿਹਾ ਆ। ਸਿੱਖ ਜੈਨੋਸਾਈਡ ਨੂੰ ਰੈਕੋਗਨਾਈਜ਼ ਕਰਨ ਲਈ ਦੁਨੀਆ ਦੇ ਕਾਫੀ ਮੁਲਕਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਗੱਲ ਚੱਲ ਰਹੀ ਆ। ਮਤਲਬ ਇਹ ਸਾਰਾ ਕੁਝ ਜੋ ਹੋ ਰਿਹਾ, ਇਹ ਤੋਂ ਗਾਂਹ ਜਿਹੜੀ ਸਿੱਖਾਂ ਦੀ ਆਪਣੀ ਐਸਪੀਰੇਸ਼ਨ ਆ ਸਿੱਖ ਸੋਵਰੈਨਿਟੀ ਦੀ, ਉਹਨੂੰ ਅਚੀਵ ਕਰਨ ਦੇ ਲਈ ਤੁਹਾਨੂੰ ਕੀ ਲੱਗਦਾ ਕਿ ਸਿੱਖ ਯੂਥ ਨੂੰ ਕਿਹੜਾ ਰਾਹ ਜਿਹੜਾ ਆ ਅਖਤਿਆਰ ਕਰਨਾ ਚਾਹੀਦਾ ਆ? ਕਿਸ ਤਰ੍ਹਾਂ ਦਾ ਐਕਟਿਵਿਜ਼ਮ ਜਿਹੜਾ ਆ ਉਹਦੇ ਵੱਲ ਵਧਣਾ ਚਾਹੀਦਾ ਹੈ? ਸਭ ਤੋਂ ਪਹਿਲੀ ਗੱਲ ਕਿ ਆਪਾਂ ਐਨਾਲਿਸਿਸ ਕਰਨਾ ਬਹੁਤ ਜ਼ਰੂਰੀ ਹੈ, ਔਰ ਐਨਾਲਿਸਿਸ ਹਰ ਪੱਖ ਤੋਂ, ਸਿਰਫ ਸਾਡੇ ਪੱਖ ਤੋਂ ਨਹੀਂ, ਕਿਉਂਕਿ ਸਾਨੂੰ ਲੱਗਦਾ ਹੈ ਕਿ ਅਸੀਂ ਪਰਫੈਕਟ ਹਾਂ ਔਰ ਇਹ ਸਾਡੀ ਕੈਪੇਬਿਲਿਟੀ ਹੈ ਔਰ ਅਸੀਂ ਉਸ ਨੂੰ ਅਪਲਾਈ ਕਰ ਰਹੇ ਹਾਂ। ਪਰ ਸਭ ਤੋਂ ਪਹਿਲਾਂ ਕਿ 1984 ਨੂੰ ਆਪਾਂ ਇੱਕ ਆਈਸੋਲੇਟਡ ਇਵੈਂਟ ਲੈ ਕੇ ਨਾ ਵੇਖੀਏ, ਜੂਨ ਨੂੰ ਜਾਂ ਨਵੰਬਰ ਨੂੰ, ਕਿਉਂਕਿ ਜਿਹੜਾ 1849 ਤੋਂ ਲੈ ਕੇ 1947 ਤੋਂ ਲੈ ਕੇ ਫਿਰ 1984 ਔਰ ਅੱਜ ਤੱਕ ਜਿਹੜਾ ਸਾਡੀ ਕੌਮ ਦੇ ਨਾਲ ਵਰਤਿਆ, ਉਹਦੇ ਐਕਟਰਸ ਭਾਵੇਂ ਥੋੜ੍ਹੇ ਜਿਹੇ ਡਿਫਰੈਂਟ ਹੋਣ, ਪਰ ਉਹਦੇ ਵਿੱਚ ਸਿਰਫ ਇੱਕ ਵੈਰੀ ਨਹੀਂ ਸੀਗਾ ਸਾਡਾ। ਉਹ ਭਾਵੇਂ ਕਦੇ ਉਹ ਇੰਗਲੈਂਡ ਹੋਵੇ, ਭਾਵੇਂ ਉਹ ਕੋਲਡ ਵਾਰ ਵਿੱਚ ਰਸ਼ੀਆ ਵਰਸਸ USA ਹੋਵੇ, ਜਾਂ ਵੀਆ ਪਾਕਿਸਤਾਨ ਕੁਛ ਹੋ ਰਿਹਾ ਹੋਵੇ, ਸਾਡੀ ਮਦਦ ਮਿਲ ਰਹੀ ਹੋਵੇ, ਫਿਰ ਨਹੀਂ ਮਿਲ ਰਹੀ ਹੋਵੇ, ਫਿਰ ਸਾਡੇ ਲੋਕਾਂ ਨੂੰ ਟ੍ਰੇਡ ਕਰ ਰਿਹਾ ਹੋਵੇ, ਔਰ SAS ਹੋਵੇ ਭਾਵੇਂ, ਜੋ ਇੰਡੀਅਨ ਗਵਰਨਮੈਂਟ ਦੇ ਨਾਲ ਮਿਲ ਕੇ ਦਰਬਾਰ ਸਾਹਿਬ 'ਤੇ ਅਟੈਕ ਪਲਾਨ ਕਰਦੀ ਹੈ, UK ਦੀ ਏਜੰਸੀ, ਭਾਵੇਂ ਉਹ ਮੁਸਾਦ ਹੋਵੇ ਜੋ ਵਾਈਟ ਫਾਸਫੋਰਸ ਸਪਲਾਈ ਕਰਦੀ ਹੈ 1984 ਵਾਸਤੇ। ਸਾਨੂੰ ਇਹ ਜਾਣਨਾ ਪਏਗਾ ਕਿ 1984 ਔਰ ਅੱਜ ਤੱਕ ਦਾ ਜਿਹੜਾ ਰਿਪਰੈਸ਼ਨ ਹੈ, ਉਹ ਸਪੇਸ ਔਰ ਟਾਈਮ ਵਿੱਚ ਇੱਕ ਸਟੈਂਡ ਅਲੋਨ ਇਵੈਂਟ ਨਹੀਂ ਸੀਗਾ, ਇੱਕ ਇਵੈਂਟ ਨਹੀਂ ਹੈ। ਉਹ ਇੱਕ ਲੰਮਾ ਵਰਤਾਰਾ ਹੈ ਔਰ ਉਹ ਜੋਗ੍ਰਾਫੀਆ ਵਿੱਚ ਵੀ ਇੱਕ ਲੰਬਾ ਚੌੜਾ ਵਰਤਾਰਾ ਆ। ਸੋ ਉਹ ਜਦ ਆਪਾਂ ਸਮਝਦੇ ਹਾਂ, ਅੰਡਰਸਟੈਂਡ ਕਰਦੇ ਹਾਂ, ਤੇ ਇੱਕ ਗੱਲ ਮੈਨੂੰ ਸਮਝ ਆਈ 40 ਸਾਲਾਂ ਵਿੱਚ ਕਿ ਅਸੀਂ ਵਰਤੇ ਗਏ ਹਾਂ, ਅਸੀਂ ਹਮੇਸ਼ਾ ਵਰਤੇ ਜਾਂਦੇ ਹਾਂ, ਕਿਉਂਕਿ ਜੋਗ੍ਰਾਫਿਕਲੀ ਅਸੀਂ ਇੱਕ ਲੋਕੇਸ਼ਨ ਵਿੱਚ ਹਾਂ ਜੋ ਕਿ ਇੱਕ ਬਹੁਤ ਕੀ ਲੋਕੇਸ਼ਨ ਹੈ ਇੰਡੀਅਨ ਸਬਕੌਂਟੀਨੈਂਟ ਵਾਸਤੇ, ਔਰ ਇੰਡੀਅਨ ਸਬਕੌਂਟੀਨੈਂਟ ਫੋਰਨ ਪਾਵਰਸ ਵਾਸਤੇ, ਵੈਸਟਰਨ ਪਾਵਰ ਵਾਸਤੇ ਇੱਕ ਕੀ ਐਲੀਮੈਂਟ ਹੈ। ਸੋ ਅਸੀਂ ਵਿਚਕਾਰ ਹੋਣ ਕਰਕੇ ਅਸੀਂ ਵਰਤੇ ਜਾਂਦੇ ਹਾਂ, ਸਾਨੂੰ ਵਰਤਿਆ ਜਾਂਦਾ ਹੈ। ਤੇ ਆਪਾਂ ਕਦੇ ਵੀ ਜਿਹੜੀ ਵਰਲਡ ਵਿੱਚ ਪੈਰਲਲ ਇਵੈਂਟਸ ਹੋ ਰਹੇ ਆ, ਉਸ ਤੋਂ ਆਪਣੇ ਆਪ ਨੂੰ ਅਲੱਗਾ ਕਰਕੇ ਨਹੀਂ ਦੇਖ ਸਕਦੇ ਹਾਂ। ਜੇ ਆਪਾਂ ਸੋਚਦੇ ਹਾਂ ਕਿ ਅੱਜ USA ਸਾਡੇ ਨਾਲ ਖੜਾ ਹੋਊਗਾ ਜਾਂ ਕੈਨੇਡਾ ਸਾਡੇ ਨਾਲ ਖੜਾ ਹੋਊਗਾ, ਉਹ ਸਾਰਾ ਗਵਰਨਮੈਂਟ ਔਰ ਟ੍ਰਾਂਜ਼ਿਸ਼ਨਲ ਹੈ। ਇਹ ਗਵਰਨਮੈਂਟ ਖੜੀ ਹੋਗੀ ਤੇ ਅਗਲੀ ਗਵਰਨਮੈਂਟ ਨਹੀਂ ਖੜੀ ਹੋਗੀ, ਕਿਉਂਕਿ ਉਹਨੂੰ ਖਰੀਦਣ ਵਾਲੇ ਕੋਈ ਹੋਰ ਹੋਣਗੇ। USA ਅਗਰ
ਜਬਰ ਔਰ ਜ਼ੁਲਮ ਦੇ ਖਿਲਾਫ ਖੜਾ ਹੋਣ ਵਾਲਾ ਮੁਲਕ ਹੁੰਦਾ ਤੇ ਪੈਲਸਟਾਈਨ ਵਿੱਚ ਅੱਜ ਨਾ ਹੋ ਰਿਹਾ ਹੁੰਦਾ ਜੋ ਹੁੰਦਾ। ਸੋ ਇਹ ਜਾਣਨਾ ਪਵੇਗਾ ਕਿ ਅਸੀਂ ਕਿਸੇ ਉੱਪਰ ਡਿਪੈਂਡ ਨਹੀਂ ਕਰ ਸਕਦੇ। ਸਾਨੂੰ ਸੈਲਫ ਰਿਲਾਇੰਟ ਹੋਣਾ ਜ਼ਰੂਰੀ ਹੈ। ਕੋਈ ਵੀ ਸੰਘਰਸ਼ ਸਾਡਾ ਕਿਸੇ ਹੋਰ ਦੇ ਮੋਢੇ ਤੇ ਖੜੋ ਕੇ ਨਹੀਂ ਹੋ ਸਕਦਾ। ਉਹ ਸਾਡੀ ਪਾਵਰ ਤੋਂ ਹੀ ਹੋਵੇਗਾ ਔਰ ਸਾਡੇ ਅੰਦਰ ਅੰਦਰੂਨੀ ਪਾਵਰ ਬਾਹਰ ਦੀ ਪਾਵਰ ਨੂੰ ਮੈਨੀਫੈਸਟ ਕਰੇਗੀ। ਜਦ ਅਸੀਂ ਆਪਣੇ ਅੰਦਰ ਪਾਵਰਫੁਲ ਹੋਵਾਂਗੇ ਤਾਂ ਅਸੀਂ ਬਾਹਰ ਦੀ ਕੈਪੈਸਿਟੀ ਅਸੀਂ ਬਿਲਡ ਕਰਾਂਗੇ। ਇਹ ਬਹੁਤ ਜ਼ਰੂਰੀ ਸਾਨੂੰ ਜਾਣਨਾ। ਸੋ ਮੈਂ ਅੱਜ ਦੀ ਯੂਥ ਨੂੰ ਆਹੀ ਕਹਾਂਗੀ ਕਿ ਆਪਣੇ ਆਪ ਨੂੰ ਬਿਲਡ ਕਰੀਏ, ਆਪਣੀ ਕੈਪੈਸਿਟੀ ਨੂੰ ਬਿਲਡ ਕਰੀਏ ਕਿਉਂਕਿ ਸਾਡੀ ਕੈਪੈਸਿਟੀ ਡੈਮੇਜ ਹੋ ਚੁੱਕੀ ਹੈ, ਡਿਮਿਨਿਸ਼ ਹੋਈ ਹੈ ਕਿਉਂਕਿ ਸਾਨੂੰ ਹਰ ਪਾਸਿਓਂ ਮਾਰ ਪਈ ਹੈ ਔਰ ਪੈ ਰਹੀ ਹੈ। ਭਾਵੇਂ ਉਹ ਸਾਡੀ ਗਿਣਤੀ ਹੋਵੇ, ਨੰਬਰਸ ਹੋਣ, ਭਾਵੇਂ ਉਹ ਸਾਡਾ ਏਕਾ ਹੋਵੇ, ਹਰ ਪਾਸੇ ਸਾਨੂੰ ਤੋੜਿਆ ਜਾ ਰਿਹਾ। ਸੋ ਸਾਨੂੰ ਆਪਣੀ ਕੈਪੈਸਿਟੀ, ਐਜੂਕੇਸ਼ਨ ਹੋਵੇ, ਇਕੋਨੋਮਿਕ ਹੋਵੇ, ਫਾਈਨੈਂਸ਼ੀਅਲ ਹੋਵੇ, ਰਿਸੋਰਸਿਸ ਹੋਣ, ਸਾਡੀ ਬੋਲੀ ਹੋਵੇ, ਵਿਰਸਾ ਹੋਵੇ, ਸਾਡੀ ਸਿੱਖੀ ਦੇ ਨਾਲ ਸਾਡਾ ਕਨੈਕਸ਼ਨ ਹੋਵੇ, ਹਰ ਪਾਸੇ ਸਾਨੂੰ ਤੋੜਿਆ ਜਾ ਰਿਹਾ ਹੈ। ਔਰ ਅਸੀਂ ਕਾਫੀ ਕੁਛ ਜਿਵੇਂ ਮੈਂ ਕਿਹਾ ਗੁਰੂ ਸਾਹਿਬ ਕਹਿੰਦੇ ਰੋਸ ਨਾ ਕਾਹੂ ਸੰਗ ਕਰੋ, ਆਪਣ ਆਪ ਵਿਚਾਰ। ਮਤਲਬ ਆਪਣੇ ਅੰਦਰ ਇੰਟਰੋਸਪੈਕਸ਼ਨ ਕਰਕੇ ਦੇਖਣਾ ਪਵੇਗਾ ਕਿ ਅਸੀਂ ਕਿਸ ਤਰ੍ਹਾਂ ਸਟਰੋਂਗ ਹੋਣਾ ਆ। ਕਿਉਂਕਿ ਦੇਖੋ ਆਪਾਂ ਹਰ ਗੱਲ ਤੇ ਆਪਾਂ ਕਹਿੰਦੇ ਆ ਕਿ ਇੰਡੀਅਨ ਗਵਰਨਮੈਂਟ ਇਹ ਕਰ ਰਹੀ, RSS ਆ ਕਰ ਰਹੀ ਹੈ, ਏਜੰਸੀਆਂ ਇਹ ਕਰ ਰਹੀਆਂ। ਪਰ ਏਜੰਸੀਆਂ ਸਾਡੇ ਘਰ ਵਿੱਚ ਵੜ ਕੇ ਸਾਨੂੰ ਆਪਣੀ ਬੋਲੀ ਦੇ ਨਾਲ ਨਹੀਂ ਤੋੜ ਸਕਦੀਆਂ, ਸਾਨੂੰ ਸਿੱਖੀ ਦੇ ਨਾਲ ਨਹੀਂ ਤੋੜ ਸਕਦੀਆਂ, ਸਾਡੇ ਘਰ ਪਰਿਵਾਰ ਦੀ ਸਿੱਖੀ ਨਹੀਂ ਲੈ ਕੇ ਜਾ ਸਕਦੀਆਂ। ਸੋ ਸਭ ਤੋਂ ਪਹਿਲਾਂ ਆਪਾਂ ਨੂੰ ਸਿੱਖੀ ਵਿੱਚ, ਆਪਣੀ ਬੋਲੀ ਵਿੱਚ, ਆਪਣੇ ਵਿਰਸੇ ਦੇ ਨਾਲ ਜੁੜਨਾ ਪਵੇਗਾ, ਪੱਕਾ ਹੋਣਾ ਪਵੇਗਾ। ਸੋ ਇਹ ਸਭ ਤੋਂ ਅਹਿਮ ਕੰਮ ਹੈ। ਸਿਰਜਣਾ, ਉਸਾਰੀ ਕਰਨੀ, ਰੋਸ ਨੂੰ ਲੈ ਕੇ ਉਸਾਰੀ ਵਿੱਚ ਤਬਦੀਲ ਕਰਨਾ। ਦੂਜੀ ਗੱਲ ਮੈਂ ਬਹੁਤ ਜ਼ਰੂਰੀ ਕਰਨਾ ਸਮਝਦੀ ਹਾਂ ਕਿ ਉਹਨਾਂ ਨੇ ਸਾਨੂੰ ਤੋੜਨ ਵਾਸਤੇ ਕਿਹੜਾ ਹਥਿਆਰ ਵਰਤਿਆ। ਸਾਨੂੰ ਡਿਵਾਈਡ ਕਰਨਾ, ਸਾਨੂੰ ਸਾਡੇ ਵਿੱਚ ਵੰਡੀਆਂ ਪਾ ਦੇਣਾ। ਉਹਨੂੰ ਆਪਾਂ ਨੂੰ ਰਿਵਰਸ ਕਰਨਾ ਪਵੇਗਾ। ਅੱਜ ਸਾਨੂੰ ਜੋੜਨ ਦੀ ਲੋੜ ਹੈ। ਸੋਸ਼ਲ, ਫਾਈਨੈਂਸ਼ੀਅਲ, ਕਾਸਟ, ਰੀਜਨ, ਲੈਂਗੁਏਜ ਆਹ ਸਾਰੀਆਂ ਚੀਜ਼ਾਂ ਤੋਂ ਪਰੇ ਹੋ ਕੇ ਸਾਨੂੰ ਸਿੱਖਾਂ ਨੂੰ ਆਪਸ ਵਿੱਚ ਜੋੜਨਾ ਪਵੇਗਾ। ਸਾਡੇ ਜਿਹੜੇ ਮੁੱਦੇ ਸਾਨੂੰ ਤੋੜਦੇ ਨੇ ਉਹਨਾਂ ਤੋਂ ਉੱਪਰ ਆਉਣਾ ਪਵੇਗਾ। ਆਪਾਂ ਨੂੰ ਜਦ ਆਪਾਂ ਪ੍ਰੋਸੈਸ ਰਿਵਰਸ ਕਰਾਂਗੇ ਨਾ ਤਾਂ ਸਾਡੀ ਗਿਣਤੀ ਹੈ ਉਹ ਇੰਨੀ ਜ਼ਿਆਦਾ ਵੱਧ ਜਾਏਗੀ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਹਾਂ। ਅੱਜ ਇੰਡੀਅਨ ਸਬਕੌਂਟੀਨੈਂਟ ਵਿੱਚ ਹੀ ਲੱਖਾਂ, ਕਰੋੜਾਂ ਦੀ ਗਿਣਤੀ ਵਿੱਚ ਸਿੱਖ ਵਸਦਾ ਜੋ ਪੰਜਾਬ ਦੀ ਗਿਣਤੀ ਤੋਂ ਬਹੁਤ ਜ਼ਿਆਦਾ ਆ। ਸਿੱਖ ਲੀਗਰ ਸਿੱਖ, ਵਣਜਾਰੇ ਸਿੱਖ, ਹੁਣ ਤੇ ਤਾਮਿਲਨਾਡੂ ਵਿੱਚ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ। ਹੁਣ ਹਰਿਆਣੇ ਵਿੱਚ ਲੋਕਾਂ ਨੂੰ ਸਮਝ ਆਈ ਕਿ ਅਸੀਂ ਜਿਹੜੀ ਸਾਡੀ ਹੋਂਦ ਹੈ ਉਹ ਸਿੱਖੀ ਦੇ ਨਾਲ ਜ਼ਿਆਦਾ ਅਲਾਈਨ ਕਰਦੀ ਹੈ। ਲੋਕ ਸਿੱਖੀ ਵੱਲ ਆ ਰਹੇ ਨੇ। ਮੱਧ ਪ੍ਰਦੇਸ਼ ਵਿੱਚ ਮਤਲਬ ਆਦੀਵਾਸੀ ਹੈ ਜੋ ਸਿੱਖੀ ਵੱਲ ਆ ਰਹੇ ਨੇ। ਕਿਉਂਕਿ ਇੰਡੀਆ ਵਿੱਚ ਜਿਹੜਾ ਰਿਪਰੈਸ਼ਨ ਹੈ ਉਹ ਸਿੱਖ ਕੌਮ ਦੇ ਨਾਲ ਇਕੱਲਾ ਨਹੀਂ ਹੈ। ਮੈਂ ਪਿਛਲੇ 2-3 ਮਹੀਨੇ ਪਹਿਲਾਂ ਪੰਜਾਬ ਤੋਂ ਵਾਪਸ ਆਈ ਹਾਂ ਤੇ ਮੈਂ ਇੰਡੀਆ ਵਿੱਚ ਕਾਫੀ ਸਾਰੇ ਸਿੱਖਾਂ ਨੂੰ ਮਿਲੀ ਜੋ ਸਿੱਖੀ ਵਿੱਚ ਕਿਸਾਨੀ ਮੋਰਚੇ ਦੇ ਵੇਲੇ ਤਬਦੀਲ ਹੋਏ, ਸਿੱਖੀ ਵੱਲ ਆਏ ਨੇ। ਤੇ ਮੈਂ ਜਦ ਉਹਨਾਂ ਦੀ ਕਹਾਣੀਆਂ ਸੁਣਦੀ ਹਾਂ, ਉਹਨਾਂ ਦੇ ਨਾਲ ਜਿਹੜਾ ਰਿਪਰੈਸ਼ਨ ਹੋਇਆ, ਮਤਲਬ ਤੁਸੀਂ ਸੋਚ ਨਹੀਂ ਸਕਦੇ ਆਦੀਵਾਸੀਆਂ ਦੇ ਨਾਲ ਕੀ ਹੋ ਰਿਹਾ। ਤੇ ਉਹ ਸਿੱਖੀ ਵੱਲ ਆ ਰਹੇ ਨੇ ਤੇ ਆਪਾਂ ਉਹਨਾਂ ਦੀ ਜੇ ਬਾਂਹ ਫੜਦੇ ਹਾਂ, ਜੇ ਦਲਿਤਾਂ ਦੀ ਬਾਂਹ ਫੜਦੇ ਹਾਂ, ਜੇ ਆਪਾਂ ਪੰਜਾਬ ਵਿੱਚ ਜਿਹੜੀਆਂ ਵੰਡੀਆਂ ਪਈਆਂ ਹੋਈਆਂ ਰਵਿਦਾਸੀਏ, ਰਾਮਦਾਸੀਏ, ਰਾਮਗੜੀਏ, ਜੱਟ, ਸਿੱਖ ਮਜ਼੍ਹਬੀ, ਸਿੱਖ ਧਰਮੀ, ਸਾਰੇ ਅਗਰ ਆਪਾਂ ਆਪਣੀ ਜਿਹੜੀਆਂ ਵੰਡੀਆਂ ਨੂੰ ਆਪਾਂ ਦੂਰ ਕਰਦੇ ਹਾਂ ਤੇ ਸਾਡੀ ਨੰਬਰ ਪਾਵਰ ਇਮੈਂਸ ਹੋ ਜਾਂਦੀ ਹੈ। ਸੋ ਉਹ ਬਹੁਤ ਜ਼ਰੂਰੀ ਹੈ, ਸਾਨੂੰ ਉਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਗੈਰ ਆਪਾਂ ਜਿਹੜੀ ਸਿਆਸੀ ਆਜ਼ਾਦੀ ਦੀ ਗੱਲ ਨਹੀਂ ਕਰ ਸਕਦੇ ਨੰਬਰਸ ਤੋਂ ਬਗੈਰ। ਸੋ ਮੈਂ ਕਹਿੰਦੀ ਹਾਂ ਕਿ ਆਪਾਂ ਨੂੰ ਇੱਕ ਤੇ ਅੰਦਰੂਨੀ ਆਜ਼ਾਦੀ ਦੀ ਗੱਲ ਕਰਨੀ ਉਹ ਬਹੁਤ ਜ਼ਰੂਰੀ ਹੈ ਔਰ ਬਾਹਰਲੀ ਆਜ਼ਾਦੀ ਦੀ ਗੱਲ ਕਰਨ ਵਾਸਤੇ ਸਾਨੂੰ ਆਪਣੀ ਪਾਵਰ ਬਿਲਡ ਕਰਨੀ ਪਏਗੀ, ਕੈਪੈਸਿਟੀ ਬਿਲਡ ਕਰਨੀ ਪਵੇਗੀ। ਬਿਲਕੁਲ ਜੀ, ਤੁਹਾਡਾ ਜਿਹੜਾ ਇਹ ਬੜਾ ਅਹਿਮ ਨੁਕਤਾ ਆ ਕਿ ਮਤਲਬ ਜਿਹੜੀ ਤੁਹਾਡੀ ਜੇ ਸੋਵਰੈਨਿਟੀ ਤੋਂ ਪਹਿਲਾਂ ਜਿਹੜੀ ਸਿੱਖ ਯੂਥ ਆ ਉਹਨੂੰ ਆਪਣੀ ਕੈਪੈਸਿਟੀ ਬਿਲਡਿੰਗ ਦੇ ਉੱਤੇ ਕੰਮ ਕਰਨਾ ਬੜਾ ਜ਼ਰੂਰੀ ਆ। ਤੇ ਕੈਪੈਸਿਟੀ ਦੇ ਵਿੱਚ ਮਤਲਬ ਹਰ ਇੱਕ ਪਹਿਲੂ ਜਿਹੜਾ ਆ, ਚਾਹੇ ਉਹ ਤੁਹਾਡਾ ਸੋਸ਼ਲ ਸਟਰਕਚਰ ਹੋਵੇ, ਚਾਹੇ ਉਹ ਤੁਹਾਡਾ ਇਕਨੋਮਿਕਲ ਸਟਰਕਚਰ ਹੋਵੇ, ਚਾਹੇ ਉਹ ਸਾਹਿਤ ਹੋਵੇ ਤੁਹਾਡਾ, ਚਾਹੇ ਇਹ ਦੇਖੋ ਵੀ ਦੁਨੀਆ ਦੇ ਵਿੱਚ ਅੱਜ ਕਿੱਥੇ ਜਿਹੜੀ ਇਕੋਨਮੀ ਆ ਉਹ ਕਿਵੇਂ ਰਨ ਹੋ ਰਹੀ ਆ, ਕਿਵੇਂ ਗਵਰਨ ਹੋ ਰਹੀ ਆ ਤੇ ਉਹਦੇ 'ਚ ਸਿੱਖਾਂ ਦਾ ਮਾਡਲ ਕੀ ਆ। ਤੇ ਇਹ ਸਾਰੀਆਂ ਗੱਲਾਂ ਤੇ ਸਿੱਖ ਨੌਜਵਾਨਾਂ ਨੂੰ ਅੱਜ ਕੰਮ ਕਰਨ ਦੀ ਲੋੜ ਆ। ਤੇ ਗੁਰਮੀਤ ਕੌਰ ਜੀ, ਤੁਸੀਂ ਬੜਾ ਕੀਮਤੀ ਸਮਾਂ ਜਿਹੜਾ ਆ ਉਹ ਅੱਜ ਇਹ ਗੱਲਬਾਤ ਕਰਨ ਲਈ ਕੱਢਿਆ
ਤੇ ਬੜੀ ਇਮੋਸ਼ਨਲ ਗੱਲਬਾਤ ਤੁਹਾਡੇ ਨਾਲ ਇਹ ਰਹੀ ਆ। ਮਤਲਬ ਜੋ ਮੈਂ ਆਪਣੇ ਬਤੌਰ ਫ਼ੀਲ ਕਰਦਾ, ਦਰਸ਼ਕਾਂ ਨੂੰ ਵੀ ਜ਼ਰੂਰ ਮੈਨੂੰ ਲੱਗਦਾ ਕਿ ਹਰ ਇੱਕ, ਕਿਉਂਕਿ ਸਿੱਖਾਂ ਦੇ ਇਮੋਸ਼ਨ ਆਪਸ ਦੇ ਵਿੱਚ ਜੁੜੇ ਹੋਏ ਨੇ, ਸਾਡੇ ਕਲੈਕਟਿਵ ਇਮੋਸ਼ਨ ਨੇ, ਤੇ ਉਹਨਾਂ ਦੇ ਵੀ ਇਮੋਸ਼ਨ ਕਿਤੇ ਨਾ ਕਿਤੇ ਇਹ ਸਾਰੀ ਗੱਲਬਾਤ ਨੂੰ ਸੁਣਨ ਤੋਂ ਬਾਅਦ ਉਹ ਮਤਲਬ ਹੈਵੀ ਹੋਣਗੇ। ਤੇ ਮਤਲਬ ਮੈਂ ਤੁਹਾਡਾ ਇੱਕ ਵਾਰ ਫੇਰ ਧੰਨਵਾਦ ਕਰਦਾ। ਮੈਨੂੰ ਹੁਣ ਸ਼ਬਦ ਨਹੀਂ ਆ ਰਹੇ ਕਿ ਮੈਂ ਕਿਵੇਂ ਮਤਲਬ ਇਹ ਜਿਹੜੀ ਸਾਰੀ ਗੱਲ ਆ ਇਹਨੂੰ ਕਨਵੀਨੀਏਟ ਕਰਾਂ, ਕਿਉਂਕਿ ਮੈਂ ਖੁਦ ਵੀ ਕਾਫ਼ੀ ਇਮੋਸ਼ਨਲ ਇਹ ਸਾਰੀ ਗੱਲਬਾਤ ਤੋਂ ਬਾਅਦ ਫ਼ੀਲ ਕਰ ਰਿਹਾ। ਤੇ ਮਤਲਬ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਨੇ, ਜੋ ਅਸੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ, ਇਹ ਸਾਰੀ ਗੱਲਬਾਤ 'ਚੋਂ, ਕਿ ਜ਼ਖ਼ਮ ਨੂੰ ਸੂਰਜ ਬਣਾਓ, ਕਿ ਜਿਸ ਤਰੀਕੇ ਦੇ ਨਾਲ ਤੁਸੀਂ ਉਸ ਸਮੇਂ ਉਸ ਸਾਰੇ ਸੰਤਾਪ ਨੂੰ ਆਪਣੇ ਪਿੰਡੇ ਤੇ ਹੰਢਾਇਆ, ਪਰ ਉਸ ਤੋਂ ਬਾਅਦ ਨੈਗੇਟਿਵ ਹੋਣ ਦੀ ਬਜਾਏ ਤੁਸੀਂ ਕਿਵੇਂ ਗੁਰੂ ਸਾਹਿਬ ਦਾ ਓਟ ਆਸਰਾ ਤੱਕਦਿਆਂ ਸਿੱਖੀ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਆਏ, ਤੇ ਕਿਵੇਂ ਤੁਸੀਂ ਜਿਹੜੀ ਸਿੱਖ ਸਟਰਗਲ ਆ ਜਾਂ ਸਾਰੀ ਸਿੱਖ ਇਸ ਰਿਪਰੈਸ਼ਨ ਦੇ ਖਿਲਾਫ ਸਿੱਖ ਜਸਟਿਸ ਦੀ ਗੱਲ ਆ, ਉਹਨੂੰ ਅੱਗੇ ਆਪਣੇ ਐਕਟਿਵਿਜ਼ਮ ਦੇ ਰਾਹੀਂ ਦੁਨੀਆ ਦੇ ਵਿੱਚ ਲੈ ਕੇ ਜਾ ਰਹੇ ਹੋ, ਤੇ ਕਿਵੇਂ ਤੁਸੀਂ ਆਪਣਾ ਇੱਕ ਮਿਸ਼ਨ ਚੁਣਿਆ, ਬੱਚਿਆਂ ਨੂੰ ਸਾਹਿਤ ਦੇ ਨਾਲ, ਪੰਜਾਬੀ ਸਾਹਿਤ ਦੇ ਨਾਲ ਜੋੜਨ ਦੇ ਲਈ, ਤੇ ਉਹਦੇ ਤੇ ਕੰਮ ਕਰ ਰਹੇ ਹੋ। ਤਾਂ ਜਿਹੜਾ ਇਹ ਮੈਸੇਜ ਸੀ ਉਹ ਇਹ ਮਤਲਬ ਸਾਰਿਆਂ ਨੂੰ ਇਹ ਮੈਸੇਜ ਆ ਕਿ ਅਸੀਂ ਜੋ ਵੀ ਕਰ ਸਕਦੇ ਹਾਂ, ਇੱਕ ਕਾਮਨ ਕੌਜ਼ ਦੇ ਲਈ, ਇੱਕ ਕਲੈਕਟਿਵ ਰੂਪ ਦੇ ਵਿੱਚ ਅਸੀਂ ਉਹ ਕਰੀਏ, ਤੇ ਜਿਹੜੇ ਇਹ ਜ਼ਖਮ ਸਾਨੂੰ ਮਿਲੇ ਆ, ਉਹਨਾਂ ਨੂੰ ਅਸੀਂ ਸੂਰਜ ਬਣਾਈਏ। ਤਾਂ ਅੱਜ ਦੀ ਇਸ ਇੰਟਰਵਿਊ ਦਾ ਇਹੀ ਤੱਤ-ਸਾਰ ਸੀ ਜੋ ਅਸੀਂ ਲੋਕਾਂ ਨੂੰ ਇੱਕ ਦੇਣਾ ਚਾਹੁੰਦੇ ਸੀ, ਦੱਸਣਾ ਚਾਹੁੰਦੇ ਸੀ। ਤਾਂ ਮਤਲਬ ਉਮੀਦ ਕਰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਆ, ਉਹਨਾਂ ਨੂੰ ਵੀ ਸਾਡੀ ਇਹ ਗੱਲਬਾਤ ਦੇ ਵਿੱਚੋਂ ਜ਼ਰੂਰ ਇਹ ਅਹਿਸਾਸ ਉਹਨਾਂ ਦੇ ਅੰਦਰ ਜਾਗੇਗਾ, ਤੇ ਹੋਰ ਵੀ ਜਿਹੜੀਆਂ ਰੂਹਾਂ ਨੇ, ਉਹ ਤੁਹਾਡੇ ਵਾਂਗ ਕੌਮੀ ਭਾਵਨਾ ਦੇ ਨਾਲ ਲਬਰੇਜ਼ ਹੋ ਕੇ, ਤੇ ਉਹ ਇੱਕ ਸਮਰਪਣ ਭਾਵਨਾ ਦੇ ਨਾਲ ਸਿੱਖ ਕੌਮ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਨਗੇ। ਤੇ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ ਇੱਕ ਵਾਰ ਫੇਰ ਸਾਡੇ ਨਾਲ ਇਸ ਗੱਲਬਾਤ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤੇ ਫੇਰ ਕਦੇ ਸਬੱਬ ਬਣਿਆ ਤਾਂ ਜ਼ਰੂਰ ਤੁਹਾਡੇ ਨਾਲ ਟੀਵੀ 84 ਤੇ ਗੱਲਬਾਤ ਕਰਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।